ਆ ਜਾਂਗਲੀ ਕਬੂਤਰ ਆ ਜੀ, 2 ਬੱਚੇ ਜਾਂਗਲੀ ਕਬੂਤਰਾਂ ਦੇ। ਇਹ ਡਿੱਗੇ ਆ ਉੱਤੋਂ ਰਾਤ, ਘਾਹ ਦੇ ਵਿੱਚ ਗੰਦ ਜਿਹਾ ਹੋਇਆ ਹੈ ਤੇ ਚੁਗ ਜਾਣੀਆਂ। ਐਂਬਰ ਰਾਣੀ ਬੰਦੀ ਬਣ ਜਾ ਪੁੱਤਰ, ਹਟ ਜਾ। ਇੱਥੋਂ ਨਾ ਸਾਰਾ ਪੱਟੀ ਜਾਂਦੀ ਸਮਾਨ ਜਿਹੜਾ ਇਹ। ਉਹ ਡਿੱਗ ਪਿਆ ਉੱਥੇ ਤੇ ਇੱਕ ਦੀ ਵਿਚਾਰੇ ਦੀ ਗਾਂ ਮਰ ਗਈ। ਕਿਹਦੀ? ਉਹ ਜਿਹੜਾ ਕੱਲ ਨਹੀਂ ਅਲੀ ਨਵਾਜ਼, ਹਾਂ ਉਹ ਫਿਰ ਕਾਲੇ ਦਾ ਬਹੁਤ ਡਿੱਗ ਪਿਆ। ਇੱਥੇ ਬੰਨ ਕੇ ਰੱਖੋ ਮੈਨੂੰ, ਮੈਂ ਫੇਰ ਰਹਿਣਾ। ਜੇ ਤੁਸੀਂ ਮੈਨੂੰ ਆਜ਼ਾਦ ਛੱਡੋਗੇ ਨਾ, ਮੈਂ ਫੇਰ ਨਹੀਂ ਰਹਿਣਾ, ਹਨਾ। ਅਮਰੀ ਇੱਟਾਂ ਕੱਢੀਆਂ ਸੀ ਉਦੋਂ, ਐ ਨੂੰ ਵੜ ਗਿਆ, ਅੱਲਾ ਮਾਫੀ ਦੇਵੇ। ਤੇ ਮੁੜ ਕੇ ਉਹ ਅੱਗੋਂ ਆਪਾਂ ਜਾ ਕੇ ਇੱਟਾਂ ਕੱਢੀਆਂ, ਐਸ ਹੱਥੋਂ ਪਾਣੀ ਸਾਰਾ ਢਾਲ ਥੋੜੀ ਜਿਹੀ ਐ ਨੂੰ ਸੀ। ਕੰਮ ਓਕੇ, ਪੁਰਾਣਾ ਸੀ ਵਾਸ਼ਰੂਮ ਤੇ ਇਹਦੀ ਸੀਲਿੰਗ ਕਰਾ ਦਿੱਤੀ ਹੈ। ਮੌਲਵੀ ਉਹ ਵੀ ਤੂੰ ਹੀ ਪਾ ਲੈਣੀ ਆ। ਆਪਾਂ ਅਗਲੇ ਵਲੌਗ 'ਚ ਫੇਰ ਦੱਸ ਦਾਂਗੇ ਵੀ ਮੌਲਵੀ ਨੇ ਪਾਈ ਆ। ਭਾਈ ਗਲਤੀ ਹੋ ਗਈ ਆ, ਅਗਲਿਆਂ 'ਚ ਨਹੀਂ ਪਾਉਂਦੇ। ਹੁਣ ਆ ਗਿਆ ਸਹੀ। ਇਹਦੇ ਇੱਕ ਤੋੜਿਆ ਕਰਨਾ ਤੇ ਚਾਹ ਬਣਾ ਲਿਆ ਕਰਨਾ ਕਾਵਾ। ਇੱਥੇ ਨਾਲ ਇੱਕ ਤੇ ਹੋਰ ਵੀ ਰੌਣਕ ਹੋ ਰਹੀ ਆ। ਹਾਂ ਆਹ ਦੇਖੋ ਬੂਟਾ, ਇਹ ਕਿਹੜਾ ਵਾ? ਇਹ ਆਹ ਬੂਟਾ ਹੀ ਆ। ਚੱਲ ਉਹਦੇ ਮੈਂ ਚੱਕ ਹੀ ਲੈਣੀ ਸੀ। ਨਹੀਂ ਖੋਬੇ ਤਾਂ ਕਰਦਾ ਹੀ, ਖੋਬਾ ਹੈ ਨਹੀਂ, ਬਸ ਕਰ। ਆਪਣਾ ਟਰੈਕਟਰ ਭਾਈ ਵਾਕਈ ਮਾਸ਼ਾਅੱਲਾ ਨਵਾਂ ਹੋ ਗਿਆ ਜੀ, ਕੀ ਬਾਤ ਆ। अस्सलाम वालेकुम जी, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ। ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਗੁਜ਼ਰਦਾ ਤੇ ਆਪਾਂ ਕੀ ਕਰਦੇ ਆ। ਵਲੌਗ ਦੇਖਿਓ ਜੀ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੂਗਾ, ਤੁਹਾਨੂੰ ਆਊਗਾ ਮਜ਼ਾ। ਤੇ ਇੱਧਰ ਮੇਰਾ ਯਾਰ ਜੱਟੂ ਸਾਹਿਬ ਖੜੇ। ਜੱਟੂ ਸਾਹਿਬ ਕੀ ਹਾਲ ਆ? ਐ ਨੂੰ ਲੋ ਜੀ, ਇੱਧਰ ਬੈਠੇ ਆ ਡਾਲਰ ਜੀ। ਤੇ ਮੌਸਮ ਜੀ ਰਾਤ ਭਾਈ ਕਾਫੀ ਜ਼ਿਆਦੀ ਬਾਰਿਸ਼, ਕਾਫੀ ਜ਼ਿਆਦੀ ਹਨੇਰੀ। ਬਹੁਤ ਡਿੱਗ ਪਿਆ ਉੱਥੇ ਤੇ ਇੱਕ ਦੀ ਵਿਚਾਰੇ ਦੀ ਗਾਂ ਮਰ ਗਈ। ਕਿਹਦੀ? ਉਹ ਜਿਹੜਾ ਕੱਲ ਨਹੀਂ ਅਲੀ ਨਵਾਜ਼, ਹਾਂ ਉਹ ਫਿਰ ਕਾਲੇ ਦਾ ਬਹੁਤ ਡਿੱਗ ਪਿਆ ਤੇ ਗਾਂ ਵਿਚਾਰੇ ਦੀ ਮਰ ਗਈ। ਇੱਕ ਦੇ ਸੱਟਾਂ ਲੱਗ ਓਏ ਹੋਏ 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 ਹੋਏ, ਗਾਂ ਦੇ ਸੱਟਾਂ ਵੀ ਲੱਗੀਆਂ ਵਾ? ਇੱਕ ਮਰ ਗਈ ਆ ਤੇ ਇੱਕ ਦੇ ਸੱਟਾਂ ਲੱਗੀਆਂ। ਯਾਰ ਰਾਤ ਬਹੁਤ ਜ਼ਿਆਦਾ ਹਨੇਰੀ, ਬਹੁਤ ਜ਼ਿਆਦਾ ਹੀ ਤੂਫਾਨ ਚੱਲਾ, ਮਾਫੀ ਦੇਵੇ ਰੱਬ ਸੋਹਣਾ ਮਾਫ ਕਰੇ। ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਵਾ। ਤੇ ਲਾਈਟ ਵੀ ਰਾਤ ਦੀ ਗਈ ਹੋਈ, ਹਲੇ ਤੱਕ ਨਹੀਂ ਆਈ। ਹੁਣ ਪਲੇਟਾਂ ਚੱਲੀਆਂ। ਵਲੌਗ ਥੋੜਾ ਲੇਟ ਸ਼ੁਰੂ ਕੀਤਾ ਵਾ ਕਿਉਂਕਿ ਫੋਨ ਵੀ ਸਾਡੇ ਬੰਦ ਸੀ ਸਾਰਿਆਂ ਦੇ। ਤੇ ਹੁਣ ਸੋਲਰ ਚੱਲਿਆ ਤੇ ਹੁਣ ਆਪਾਂ ਚਾਰਜ ਲਾਉਣੇ ਪਏ ਆ। ਇਧਰ ਐਂਬਰ ਦੇ ਪਾਸੇ ਵੀ ਪਤਾ ਲੱਗਦਾ ਪਿਆ ਵੀ ਮੀਂਹ ਵਾਵਾ ਜ਼ਿਆਦਾ ਪਿਆ ਵਾ। ਅੱਛਾ ਮੀਂਹ ਥੋੜਾ ਸੀ ਸਾਇਮ? ਬਹੁਤ ਸੀ ਭਾਈ। ਨਹੀਂ ਮੀਂਹ ਹੈਗਾ ਸੀ ਲੇਕਿਨ ਬਹੁਤ ਭਰਵਾਂ ਮੀਂਹ ਨਹੀਂ ਸੀ। ਹਨੇਰੀ ਬਹੁਤ ਸੀ, ਵਾਛੜ ਬਹੁਤ ਜ਼ਿਆਦੀ ਸੀ ਤਾਂ ਕਰਕੇ। ਹਾਂਜੀ ਤੂਫਾਨ ਹੀ ਸੀ। ਤੂਫਾਨ ਹੀ ਸਹੀ ਗੱਲ ਆ ਚਾਚਾ ਜੀ, ਇਦਾਂ ਹੀ ਸੁਣਾਓ। ਵੱਢਤੀ ਆ? ਵੱਡੀ ਗਈ, ਸਾਰੀ ਵੱਢੀ ਗਈ ਆ। ਇਹ ਹੁਣ ਖੇੜਾਂ ਦੇ ਵਿੱਚ ਪਾਣੀ ਹੋਣਾ, ਬਹੁਤ ਪਾਣੀ ਸੀ। ਤੇ ਇਹ ਚੱਕਣਾ ਕਿਵੇਂ ਹੁਣ? ਉਹ ਹੁਣ ਕਿੱਦਾਂ ਚੱਕਾਂਗੇ? ਸ਼ਾਮ ਨੂੰ ਚੱਕਾਂਗੇ। ਇੱਧਰ ਜੀ ਆਪਣਾ ਮੁੰਡਾ ਲੱਗਾ ਹੋਇਆ ਪੱਠੇ ਵੱਢਣ। ਹੈਲੋ ਕਿਵੇਂ ਆ? ਵੱਢੀ ਆ ਨਾ? ਰਾਤੀ ਪਾਣੀ ਲੱਗ ਗਿਆ? ਫਿਰ ਪਾਣੀ ਵਰਗਾ ਪਾਣੀ ਲੱਗਾ ਵਾ ਪਿੱਛੋਂ ਤਾਂ ਲੂਸਣ ਠੀਕ ਆ ਗਿਆ ਵਾ, ਇੱਥੇ ਆ ਕੇ ਥੋੜਾ ਜਿਹਾ ਹੋ ਗਿਆ ਕੰਮ ਖਰਾਬ, ਢਿੱਲਾ ਹੋ ਗਿਆ ਕੰਮ। ਤੇ ਇੱਧਰ ਆ ਗਿਆ, ਕੌਣ ਆ ਗਿਆ ਕਹਿੰਦੇ ਜੀ? ਸੁਣਾਓ ਸਰ। ਸਰ ਰਾਤ ਤੇਰੇ ਵਾਸਤੇ ਕਮੈਂਟ ਆਇਆ ਸੀ ਇੱਕ, ਮੈਂ ਕਿਹਾ ਤੈਨੂੰ ਪੜ੍ਹ ਕੇ ਸੁਣਾਵਾਂ। ਭਾਈ ਕਹਿੰਦੇ ਆਮਰੀ ਤੂੰ ਬੰਦਾ ਬੜਾ ਚੰਗਾ ਵਾ, ਠੀਕ ਆ, ਤੇ ਤੂੰ ਰਹਿ ਪਏ ਇਹਨਾਂ ਦੇ ਨਾਲ। ਮੈਂ ਕਿਹਾ ਹੁਣ ਤਾਂ ਉੱਡ ਗਿਆ, ਹੁਣ ਤਾਂ ਆਪਦਾ ਕਬੂਤਰ ਆਕੂ ਬਣ ਗਿਆ ਹੈ, ਹੁਣ ਨਹੀਂ ਰਹਿੰਦਾ। ਅਸਲ 'ਚ ਇਹਨੂੰ ਰੌਲਾ ਸਿਰਫ ਐਨ ਨੂੰ ਕਰ, ਨੌਕਰੀ ਦਾ ਬਹੁਤ ਜ਼ਿਆਦਾ ਰੌਲਾ ਵਾ। ਅਸਲ ਦੇ ਵਿੱਚ ਦਿਹਾੜੀ ਵਾਲੇ ਮੋੜ ਨਹੀਂ ਦਿੰਦੇ ਤੇ ਨੌਕਰੀ ਵਾਲੇ ਨਾ ਘਰੇ ਜੜ ਦਿੰਦੇ ਟਾਈਮ ਨਾਲ। ਇਹ ਕਹਿੰਦਾ ਵੀ ਇੱਥੇ ਬੰਨ ਕੇ ਰੱਖੋ ਮੈਨੂੰ, ਮੈਂ ਫੇਰ ਰਹਿਣਾ। ਜੇ ਤੁਸੀਂ ਮੈਨੂੰ ਆਜ਼ਾਦ ਛੱਡੋਗੇ ਨਾ, ਮੈਂ ਫੇਰ ਨਹੀਂ ਰਹਿਣਾ, ਹਨਾ ਅਮਰੀ? ਹੁਣ ਕਬੂਤਰ ਉੱਡਦੇ ਆ ਕਿ ਨਹੀਂ? ਉੱਡਦੇ ਪਏ ਆ, ਬਸ ਛੱਡੀ ਨਾ। ਕੋਈ ਤੈਨੂੰ ਕਿਆ ਬੰਦਾ ਆਖੇ ਹੈ ਆਉਂਦੇ ਹੀ ਕਿਉਂ ਕੈਂਸਲ ਕਰਦਾ ਹੋਇਆ ਵਾ? ਮੈਨੂੰ ਨਹੀਂ ਨਜ਼ਰ ਆਉਂਦੇ ਹੁੰਦੇ ਭਰਾਵਾ, ਮੈਨੂੰ ਨਜ਼ਰ ਹੀ ਨਹੀਂ ਆਉਂਦੇ। ਆ ਲੋ ਆਮਰੀ ਤੇਰੇ ਮੁਕੱਦਰ ਹੀ ਐਸੇ ਆ। ਆਹੋ ਆਹੋ ਇਦਾਂ ਹੀ ਆ। ਉਹ ਆ ਗਿਆ ਕਿਸੇ ਦਾ ਕਬੂਤਰ ਬਈ। ਐਂਬਰ ਰਾਣੀ ਬੰਦੀ ਬਣ ਜਾ ਪੁੱਤਰ, ਹਟ ਜਾ। ਇੱਥੋਂ ਨਾ ਸਾਰਾ ਪੱਟੀ ਜਾਂਦੀ ਸਮਾਨ ਜਿਹੜਾ ਇਹ ਆ, ਸਾਰਿਆਂ ਨੇ ਪੱਟ ਪੁੱਟ ਦੇਣਾ ਵਾ ਤੇ ਉਧਰੋਂ ਇੱਟ ਵਿੱਚ ਸਿੱਟ ਲੈਂਦੀ ਹੈ ਬਾਂਦਰੀ। ਤੇ ਲੋ ਇੱਧਰ ਵਾਵਾ ਹੁਣ ਖਲਾਰਾ ਇੱਕ ਵਾਰੀ ਹੁਣ ਸੁੱਕੂਗਾ ਤੇ ਇਹਨੂੰ ਥੋੜਾ ਜਿਹਾ ਅੰਦਰੋਂ ਇੱਥੋਂ ਸਾਫ਼ ਕਰਾਂਗੇ। ਰਾਤ ਪਹਿਲਾਂ ਤਾਂ ਇਹ ਬਾਹਰ ਹੀ ਖੜੀ ਰਹੀ, ਅੰਦਰ ਨਹੀਂ ਗਈ ਭਾਈ। ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਜਦੋਂ ਤੇਜ਼ ਆਂਦੀ ਤੂਫਾਨ ਜਿਹਾ ਹੋ ਗਿਆ ਨਾ, ਉਦੋਂ ਅੰਦਰ ਵੜੀ ਹੈ ਇਹ। ਤੇ ਮਾਸ਼ਾਅੱਲਾ ਜੀ ਆਹ ਕਰੋ ਚੈੱਕ, ਆਪਣਾ ਲੌਨ ਬੜਾ ਪਿਆਰਾ ਬਣ ਗਿਆ। ਆਹ ਨਿੰਮਾਂ ਨੂੰ ਸੈੱਟ ਕਰਨ ਦੇ ਨਾਲ ਨਾ ਕਾਫੀ ਜ਼ਿਆਦਾ ਮਾਹੌਲ ਚਾਲ ਬਦਲ ਗਿਆ ਵਾ, ਚੇਂਜ ਹੋ ਗਿਆ। ਹੁਣ ਨਿੰਮਾਂ ਅੱਲਾ ਰੱਖੇ ਖੈਰ ਜਲਦੀ ਸਪੀਡ ਫੜ ਲੈਣਗੀਆਂ ਤਾਂ ਹੋ ਜਾਣਗੀਆਂ ਯਾਰ। ਆਹ ਲਾਪੀਆਂ ਖਾਣ ਇੱਥੋਂ ਉੱਤੋਂ ਘਾਹ, ਚਲੋ ਚੰਗਾ ਸਗੋਂ। ਆ ਜਿਹੜਾ ਚਿੱਟਾ ਜਿਹਾ ਘਾਹ ਹੋਇਆ ਨਾ, ਆ ਉੱਤੇ ਘਾਹ ਦੇ ਵਿੱਚ ਗੰਦ ਜਿਹਾ ਹੋਇਆ ਹੈ ਤੇ ਚੁਗ ਜਾਣਗੀਆਂ ਸਾਰੇ ਦਾ ਸਾਰਾ ਹੀ। ਇਹ ਫਾਇਦਾ ਵਾ, ਕੁੱਕੜੀਆਂ ਸ਼ੁਕੜੀਆਂ ਵੀ ਐ ਨੂੰ ਆ ਗਈਆਂ ਵਾ ਹੁਣ। ਤੇ ਮਾਲ ਆਪਣਾ ਖੜੋਤਾ ਵਾ, ਧੁੱਪ ਹੁਣ ਚੁੱਭਵੀਂ ਜੀ ਹੋਈ ਜਾਂਦੀ ਆ। ਕਿਉਂ ਚੌਧਰੀ ਸਾਹਿਬ? ਤੇ ਘੋੜੇ ਦਾ ਕੀ ਕਰਨਾ ਅੱਜ? ਬਾਹਰ ਨਹੀਂ ਆਪਾਂ ਕਹਿਣਾ? ਅੱਛਾ ਥਾਂ ਉੱਥੇ ਸਹੀ ਆ? ਹਾਂ ਉੱਚਾ ਸੀ, ਪਾਣੀ ਪੂਣੀ ਉਰੇ ਨੂੰ ਆ ਗਿਆ ਹੋਣਾ ਹਨਾ ਸਾਰਾ। ਇਹ ਕਰਨ ਲੱਗੇ ਹੁਣ?
ਅੱਛਾ ਤਾੜ ਦਿਓ ਯਾਰ। ਇਹ ਵੀ ਹੁਣ ਬੋਲੀ ਜਾਂਦੀਆਂ ਪੱਠੇ ਪੁੱਠੇ ਇਹਨਾਂ ਨੂੰ ਪਾਏ ਆ, ਪਰ ਇਹਨਾਂ ਨੇ ਹੁਣ ਨਵਾਂ ਕੰਮ ਫੜਿਆ ਵੀ ਸਾਨੂੰ ਬਾਹਰ ਛੱਡੋ ਇੱਕ ਵਾਰੀ, ਸਾਨੂੰ ਬਾਹਰ ਲੈ ਕੇ ਚੱਲੋ। ਹੈ ਆ ਗਈ ਆ ਇੱਥੋਂ ਕਾਫੀ ਜ਼ਿਆਦਾ ਅੰਦਰ ਖਲਾਰਾ ਖੂਰਾ ਪਿਆ ਹੋਇਆ ਨਾ। ਹੁਣ ਚੈਲੇ ਸੂਲੇ ਇਹਨਾਂ ਨੂੰ ਪਾਇਆ, ਪਰ ਇਹਨਾਂ ਨੇ ਹੁਣ ਕਿਹਾ ਵੀ ਸਾਨੂੰ ਛੱਡੋ ਸਹੀ ਇੱਕ ਵਾਰੀ, ਕਿਉਂਕਿ ਜਾਣਾ ਬਾਹਰ ਹੀ ਆ। ਲੋ ਜੀ ਚਾਂਦ ਵੀ ਅੰਦਰ ਹੀ ਆ। ਰਾਤ ਇਧਰੋਂ ਮਤਲਬ ਵਾਛੜ ਸੀ ਐਸ ਹੱਥੋਂ, ਤੇ ਇਧਰੋਂ ਤੱਕ ਅੰਦਰ ਤੱਕ ਵਾਛੜ ਵੱਜਦੀ ਰਹੀ ਆ ਇੱਥੇ ਤੱਕ, ਤੇ ਬੜਾ ਸੂਰਤ ਹਾਲ ਖਰਾਬ ਸੀ ਰਾਤ। ਇਹਨਾਂ ਵਿਚਾਰਿਆਂ ਦੀ ਵੀ ਸੂਰਤ ਹਾਲ ਬੜੀ ਖਰਾਬ ਸੀ। ਇੱਥੋਂ ਤੱਕ ਜਦੋਂ ਵਾਛੜ ਵੱਜੀ ਨਾ ਰਾਤ ਮੀਂਹ ਦੇ ਨਾਲ, ਤੇ ਖੁੱਡਾ ਇਹਨਾਂ ਦਾ ਵੀ ਪੁੱਠਾ ਹੋ ਗਿਆ ਹਨੇਰੀ ਦੇ ਨਾਲ। ਮੁੜ ਕੇ ਇਹ ਚੱਕ ਕੇ ਤੇ ਆਪਾਂ ਉਹ ਅੰਦਰ ਰੱਖ ਕੇ ਆਏ। ਮੈਂ ਕਿਹਾ ਯਾਰ ਵੀ ਇਹ ਵੀ ਨਾ ਕੀ ਕਹਿੰਦੇ ਹੁੰਦੇ ਆ ਵੀ ਸਕੂਨ ਕਰਨ। ਤੇ ਆਹ ਦੇਖੋ ਜੀ ਯਾਰ, ਆਹ ਤਾਂ ਬੱਚੇ ਹੈਗੇ ਹੀ ਆ 2 ਸੌਰੀ ਆਪਣੇ ਜਿਹੜੇ ਹੈਗੇ ਆ ਮੇਨ, ਉਹ ਨਵੇਂ ਬੱਚੇ ਆ ਗਏ ਵਿੱਚ ਐਂਟਰੀ ਹੋ ਗਈ ਨਵੀਂ। ਆਹ ਜਾਂਗਲੀ ਕਬੂਤਰ ਆ ਜੀ 2 ਬੱਚੇ ਜਾਂਗਲੀ ਕਬੂਤਰਾਂ ਦੇ। ਇਹ ਡਿੱਗੇ ਆ ਉੱਤੋਂ ਰਾਤ, ਇੱਕ ਕੱਲ ਸ਼ਾਮੀ ਡਿੱਗਾ ਤੇ ਇੱਕ ਕੱਲ ਰਾਤ, ਮੈਂ ਕਿਹਾ ਰਾਤ ਡਿੱਗਾ। ਇਹ ਦੋਵੇਂ ਚੱਕ ਕੇ ਬਤਖਾਂ ਦੇ ਬੱਚਿਆਂ ਦੇ ਨਾਲ ਕਰਤੇ ਆ। ਤੇ ਇਹ ਵੈਸੇ ਉਹਨਾਂ ਨੂੰ ਕਹਿੰਦੇ ਕੁਛ ਨਹੀਂ, ਖਰਾਕ ਖਰੂਕ ਉਹਨਾਂ ਨੂੰ ਪਾਈ ਨਾਲ, ਇਹਨਾਂ ਨੇ ਆਪੇ ਚੋਕ ਚੱਕ ਲੈਣੀ ਆ, ਵੱਡੇ ਹੋ ਜਾਣੇ। ਜੇ ਇਹ ਥੱਲੇ ਡਿੱਗ ਗਿਆ ਸੀ ਤੇ ਉੱਤੇ ਨਹੀਂ ਮੁੜ ਕੇ ਰੱਖੇ, ਤੇ ਰੱਖੇ 2-3 ਵਾਰੀ ਰੱਖੇ। ਕਹਿੰਦੇ ਸੈਮ ਕਹਿੰਦਾ ਆ ਜਿਹੜਾ ਉਰਲਾ ਹਨਾ ਇਹ ਰੱਖਿਆ 2-3 ਵਾਰੀ, ਉਦੋਂ ਵੀ ਰੱਖਿਆ ਤੁਹਾਡੇ ਸਾਹਮਣੇ, ਇਹ ਫਿਰ ਦੁਬਾਰਾ ਵਾਪਸ ਡਿੱਗ ਪਿਆ। ਤੇ ਉਹ ਤਾਂ ਕਰਕੇ ਫਿਰ ਇਹਨੂੰ ਚੱਕ ਕੇ ਇਹਦੇ ਵਿੱਚ ਹੀ ਕਰ ਦਿੱਤਾ। ਤੇ ਰਾਤ ਜੀ ਇੱਥੇ ਦੀ ਸੂਰਤ ਹਾਲ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਵੀ ਰਾਤ ਇੱਥੇ ਕੀ ਬਣੀ ਆ। ਰਾਤ ਪਾਣੀ ਆਇਆ ਇੱਥੇ ਆ ਨੀਆਂ ਦੇ ਵਿੱਚ ਵੜ ਗਿਆ ਸਾਰੇ ਦਾ ਸਾਰਾ ਹੀ, ਹਿਸਾਬ ਲਾ ਲਓ। ਆ ਸਾਈਡ ਤੇ ਖਾਕਾ ਖੂਕਾ ਜਿਹਾ ਪਾਇਆ ਹੋਇਆ ਸੀ ਆਪਾਂ ਨਾ, ਮਤਲਬ ਵੀ ਥੋੜਾ ਥਾਂ ਪੱਕਾ ਕੰਮ ਕੀਤਾ ਹੋਇਆ ਸੀ। ਤੇ ਉਹ ਪਰਨਾਲਾ ਸਾਹਮਣੇ ਉਹ ਪੈਪ ਪੈਣਾ ਵਾ ਉਹਦੇ ਅੰਡਰਗਰਾਊਂਡ, ਤੇ ਪੈਪ ਨਾ ਇਹ ਚੜਾ ਜਦੋਂ ਪੱਟਿਆ ਉਦੋਂ ਬਾਹਰ ਜਾਣਾ ਵਾ ਐਸ ਹੱਥ ਨੂੰ। ਤੇ ਉਹ ਇਸ ਕਰਕੇ ਹਲੇ ਕੰਮ ਹੈਗਾ ਖੁੱਲਾ ਥੋੜਾ ਜਿਹਾ। ਤੇ ਉਧਰੋਂ ਜੀ ਡਾਇਰੈਕਟ ਪਾਣੀ ਸਾਰਾ ਇੱਥੋਂ ਤੱਕ ਨਾ, ਇੱਥੋਂ ਆਇਆ ਇੱਧਰ ਪਿਆ, ਇਹਦੇ ਵਿੱਚ ਪਿਆ। ਅਗਲੇ ਦਿਨ ਥਾਂ ਥੋੜਾ ਪੱਟਤਾ ਸੀ ਪੈਪ ਲੰਘਾਉਣ ਵਾਸਤੇ ਬਿਜਲੀ ਦਾ। ਆ ਜਿਹੜੀਆਂ ਤਾਰਾਂ ਤੂਰਾਂ ਪਾਉਣੀਆਂ ਸੀ ਨਾ, ਇਹਦਾ ਪੈਪ ਇਹਦੇ ਥੱਲੋਂ ਦੀ ਲੰਘਾਇਆ, ਤੇ ਇਹ ਵੀ ਥਾਂ ਪੋਲਾ ਹੋ ਗਿਆ ਸੀ, ਤੇ ਇੱਧਰ ਵੀ ਵੜ ਗਿਆ। ਤੇ ਤੁਸੀਂ ਯਕੀਨ ਕਰੋ ਵੀ ਇੱਥੋਂ ਨਾ ਪਾਣੀ ਨਿਕਲਦਾ ਰਿਹਾ ਐਸ ਇੱਥੋਂ ਆ ਕੰਧਾਂ ਦੇ ਵਿੱਚੋਂ, ਇੱਧਰੋਂ ਨਿਕਲਿਆ, ਇੱਧਰੋਂ ਰੈਂਪ ਦੇ ਵਿੱਚੋਂ ਇੱਥੋਂ ਕੋਈ ਨਿਕਲਿਆ। ਤੇ ਕੰਮ ਵਾਹਵਾ ਜ਼ਿਆਦਾ ਖਰਾਬ ਸੀ ਇੱਥੇ। ਫਿਰ ਅਸੀਂ ਭਾਜੜ ਪਾ ਕੇ ਤੇ ਇੱਥੋਂ ਪਾਣੀ ਕੱਢਿਆ ਐਸ ਹੱਥੋਂ। ਪਾਣੀ ਇੱਥੇ ਵੀ ਖੜੋਣਾ ਸੀ ਡੈਫੀਨੇਟਲੀ, ਤੁਹਾਨੂੰ ਪਤਾ ਜਗ੍ਹਾ ਜਿਹੜੀ ਆ ਬਣੀ ਹੋਈ ਹੈ। ਇੱਥੋਂ ਪਾਣੀ ਉਹ ਚਲਾ ਗਿਆ, ਇੱਥੇ ਵੀ ਵੜਿਆ ਪਾਣੀ ਆ। ਇੱਥੇ ਜਦੋਂ ਨਹੀਂ ਇੱਟਾਂ ਕੱਢੀਆਂ ਸੀ ਉਦੋਂ ਐ ਨੂੰ ਵੜ ਗਿਆ, ਅੱਲਾ ਮਾਫੀ ਦੇਵੇ। ਤੇ ਮੁੜ ਕੇ ਉਹ ਅੱਗੋਂ ਆਪਾਂ ਜਾ ਕੇ ਇੱਟਾਂ ਕੱਢੀਆਂ ਐਸ ਹੱਥੋਂ। ਪਾਣੀ ਸਾਰਾ ਢਾਲ ਥੋੜੀ ਜਿਹੀ ਐ ਨੂੰ ਸੀ, ਇੱਥੋਂ ਇੱਟਾਂ ਕੱਢੀਆਂ ਤੇ ਆ ਜਿਹੜਾ ਪਾਣੀ ਉੱਪਰ ਇਹਨੂੰ ਬਾਹਰ ਗਿਆ। ਮਤਲਬ ਕਾਫੀ ਜ਼ਿਆਦਾ ਕੰਮ ਖਰਾਬ ਹੋਣ ਦੇ ਅੱਲਾ ਮਾਫੀ ਦੇਵੇ ਮਤਲਬ ਖਤਰੇ ਜਿਹਾ ਸੀ। ਤਾਂ ਹੀ ਇਹ ਕਹਿੰਦੇ ਸੀ ਮਿਸਤਰੀਆਂ ਨੂੰ ਵੀ ਟਾਈਮ ਨਾਲ ਆ ਜਾਓ। ਹੁਣ ਜੁਮੇ ਦੀ ਛੁੱਟੀ ਸੀ, ਹਫਤਾ ਐਤਵਾਰ ਤੇ ਸੋਮਵਾਰ, ਅੱਜ ਸੋਮਵਾਰ ਠੀਕ ਹੈ। ਤੇ ਹਲੇ ਤੱਕ ਨਹੀਂ 3 ਦਿਨ ਹੋ ਗਿਆ ਜੀ, 4 ਦਿਨ ਛੁੱਟੀਆਂ ਦੇ ਉੱਤੇ ਆਏ ਨਹੀਂ। ਤੇ ਬੰਦਾ ਇੱਥੇ ਕਿਆ ਕਰ ਲਵੇ, ਕੀ ਕਹਿ ਲਵੇ ਬੰਦਾ ਕਿਸੇ ਨੂੰ ਹੁਸ਼ਿਆਰਪੁਰੀਆਂ, ਕਿਉਂਕਿ ਬੰਦਾ ਇੱਥੇ ਕਿਆ ਕਰ ਲਵੇ ਹੈ। ਆਹ ਤਾਂ ਹਿਸਾਬ ਹੋਇਆ ਪਿਆ ਜੀ। ਬਾਕੀ ਅੱਲਾ ਖੈਰ ਕਰੇ। ਬਾਕੀ ਹੁਣ ਦਿਨ ਹੋ ਗਿਆ ਆਪਣਾ ਸ਼ੁਰੂ, ਹੁਣ ਵੇਖਦੇ ਹਾਂ। ਹਲੇ ਸੀਲਿੰਗ ਵਾਲੇ ਵੀ ਨਹੀਂ ਪਹੁੰਚੇ, ਮਿਸਤਰੀ ਵੀ ਨਹੀਂ ਆਏ। ਗੇਟ ਆਪਣਾ ਆਲਰੇਡੀ ਤਕਰੀਬਨ ਕੰਪਲੀਟ ਹੋ ਗਿਆ ਵਾ, ਅਸਤਰ ਵੱਜਣ ਵਾਲਾ ਰਹਿ ਗਿਆ ਵਾ। ਹੁਣ ਵੇਖੋ। ਲੋ ਜੀ ਮੌਲਵੀ ਸਾਹਿਬ ਆ ਗਿਆ ਇੱਧਰ, ਸੀਲਿੰਗ ਵਾਲੇ। ਇੱਧਰ ਆ ਗਿਆ ਮੋਟਾ ਦੇ ਮਾਰ 4.5 ਜਾੜਾ ਕਰੀ ਆਉਂਦਾ ਹੈ। ਇੱਧਰ ਵੀ ਆ ਗਿਆ ਪਾਸ਼ਾ। ਸੁਣਾਓ ਕੀ ਹਾਲ ਆ? ਠੀਕ ਹੋ ਜੀ? ਯਾਰ ਮੌਲਵੀ ਦਾ ਸ਼ੁਕਰੀਆ ਅਦਾ ਕਰਨਾ ਆਪਾਂ ਸਾਰਿਆਂ ਨੇ ਰਲ ਕੇ। ਤਾਰ ਪਾਤੀ 1 ਫੁੱਟ ਦੀ, ਤੇ ਹੁਣ ਮੌਲਵੀ ਦੀ ਬਾਈ ਮਿਹਰਬਾਨੀ ਆ। ਮੌਲਵੀ ਯਾਰ ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਓ ਯਾਰ ਕਿਉਂ ਸ਼ਰਮਿੰਦਾ ਕਰਦੇ ਆ? ਮੈਂ ਦੱਸਿਆ ਹੀ ਆ ਸਾਰਾ। ਯਾਰ ਮੌਲਵੀ ਕੱਲੇ ਬੰਦੇ ਨੂੰ ਦੱਸਣ ਦਿਆ। ਕਰਨੀ ਜੋਗੇ ਨਹੀਂ ਕਰਨਾ ਸੀ, 2 ਪੁਆਇੰਟ ਤੇਰੇ ਕਰਾ ਦੇਣੇ ਸੀਗੇ। ਇਹ ਤਾਂ ਪਹਿਲਾਂ ਆਪ ਰੱਖ ਲੈਣੀਆਂ ਸੀ। ਮੈਂ ਕਿਹਾ ਅਸੀਂ ਹੁਣ ਮਜ਼ਾਕ ਹੀ ਬਣਾ ਲਿਆ। ਅਸੀਂ ਤਾਂ ਸ਼ੁਕਰੀਆ ਯਾਰ ਦੇਖ ਬਾਈ ਸ਼ਾਹਦ, ਕਿਉਂਕਿ ਇੱਥੋਂ ਅਸੀਂ ਪਤਾ ਹੀ ਬੱਤੀ ਬਾਲੀ ਯਾਰ ਫਿਰ ਪਹਿਲਾਂ ਸੋਹਣੇ ਬੱਤੀ ਬਾਲੀ ਅੰਦਰ ਵਾਲੀ। ਮੈਂ ਭਾਈ ਇਹਨੂੰ ਰਾਤੀ ਉਹ ਅੱਗੋਂ ਹੀ ਬਾਲਣੀ ਆ ਭਾਈ, ਨਵੇਂ ਮੋੜ ਦੇਖੀ ਆ ਨਾ। ਨਹੀਂ ਪੜਨਾ ਥੱਲੇ ਆਹਾ ਬਸ ਉਹ ਪਰਲਾ ਵੀ ਸੜ ਗਿਆ ਵਾ। ਲੋ ਜੀ ਆ ਵੀ ਸੀਲਿੰਗ ਗਈ ਆ ਹੋ ਇਹਦੀ, ਤੇ ਇਹ ਤਾਂ ਹੋ ਗਿਆ ਕੰਮ ਓਕੇ। ਪੁਰਾਣਾ ਸੀ ਵਾਸ਼ਰੂਮ ਤੇ ਇਹਦੀ ਸੀਲਿੰਗ ਕਰਾ ਦਿੱਤੀ ਹੈ। ਤੇ ਇਹਦੇ ਵਿੱਚ ਭਾਈ ਜੀ ਆ ਜਿਹੜੀ ਹੈ ਨਾ ਆ ਲਾਈਟ ਆ ਬਾਹਰ ਤਾਰ ਨਿਕਲੀ ਹੋਈ ਆ, ਇਹ ਮੌਲਵੀ ਨੇ ਕੱਢੀ ਆ। ਮੈਂ ਫਿਰ ਸਾਰਿਆਂ ਨੂੰ ਦੱਸ ਦਵਾਂ ਯਾਰ ਮੌਲਵੀ। ਓ ਯਾਰ ਕਿਹੜੇ ਕੰਮੀ ਪੈ ਗਏ ਤੁਸੀਂ? ਯਾਰ ਅਸੀਂ ਫਿਰ ਦੱਸਣਾ ਤੇ ਹੱਕ ਬਣਦਾ ਨਾ। ਮੋਟੇ ਨਾਲ ਤੂੰ ਵੀ ਕਢਾਈ ਤਾਰੇ? ਨਹੀਂ ਉਹਨੇ ਗੱਡੀ ਉਹਨੇ ਕੱਢੀ ਆ, ਵੇਖਿਆ ਹਰ ਬੰਦਾ ਤੇਰਾ ਨਾਂ ਲੈ ਰਿਹਾ ਮੌਲਵੀ। ਮੌਲਵੀ ਨੇ ਤਾਂ ਉਹਨੇ ਫਿਰ ਇਹ ਵੀ ਨਾਲ ਕਿਹਾ ਹੈ। ਮੌਲਵੀ ਕਹਿੰਦਾ ਜੀ ਮੈਂ ਕੰਮ ਸਾਰੇ ਕਰ ਲੈਣਾ, ਦੱਸੀ ਦਾ ਨਹੀਂ ਕਿਸੇ ਨੂੰ। ਅਗਲਾ ਮੁੜ ਕੇ ਕਵੇ ਵੀ ਫਲਾ ਮੌਲਵੀ ਆ ਵੀ ਤਾਰ ਤੂੰ ਹੀ ਕੱਢਣੀ ਆ।
ਮੌਲਵੀ ਉਹ ਵੀ ਤੂੰ ਹੀ ਪਾ ਲੈਣੀ ਆ। ਆਪਾਂ ਅਗਲੇ ਵਲੌਗ 'ਚ ਫੇਰ ਦੱਸ ਦਾਂਗੇ ਵੀ ਮੌਲਵੀ ਨੇ ਪਾਈ ਆ। ਭਾਈ ਗਲਤੀ ਹੋ ਗਈ ਆ, ਅਗਲਿਆਂ 'ਚ ਨਹੀਂ ਪਾਉਂਦੇ। ਹੁਣ ਆ ਗਿਆ ਸਹੀ। ਬਾਅਦ 'ਚ ਪਾਉਂਦੇ ਨੇ ਉਹ। ਉਹ ਵੀ ਇੱਕ ਤਾਂ ਲੈ ਗਈ ਸਿਰ ਉਹ ਪਾ ਦੇ। ਤੁਸੀਂ ਤਾਂ ਤੰਗ ਹੀ ਬਹੁਤ ਕਰਦੇ ਯਾਰ। ਮੌਲਵੀ ਪੰਪ ਕਰ ਗਿਆ ਹੋ ਗਿਆ ਬਈ। ਅੱਛਾ ਯਾਰ ਗਰੁੱਪ ਲੈਡ ਇਹਦੇ ਵਿੱਚ ਵੀ ਹੋ ਗਈ, ਉਹ ਪਰਲੇ 'ਚ ਵੀ ਕਰ ਦਿਓ। ਹੋਰ ਵੀ ਮੌਲਵੀ ਨੇ ਮੈਨੂੰ ਇੱਕ ਗੱਲ ਕਹੀ ਸੀ, ਮੈਨੂੰ ਉਹ ਭੁੱਲ ਗਈ ਆ। ਮੌਲਵੀ ਗੁੱਸਾ ਕਰਕੇ ਉਹਨੇ ਆਪ ਹੀ ਲਾ ਦੇਣੀ ਪਾਉਣੀਆਂ ਮੇਰੇ। ਲੋ ਜੀ ਝੜ ਹੋ ਗਿਆ ਦੂਰੀ ਵਾਰੀ ਫੇਰ, ਤੇ ਅਸੀਂ ਕਿਹਾ ਵੀ ਨਵਾ ਨੂੰ ਦਈਏ ਮੜਾ ਜਿਹਾ। ਤੇ ਘੋੜਾ ਅੱਜ ਨਹੀਂ ਬੰਨਣਾ, ਘੋੜਾ ਅੱਜ ਉੱਥੇ ਨਹੀਂ ਬੰਨਣਾ। ਵਸੀਮ ਕਹਿੰਦਾ ਯਾਰ ਥਾਂ ਲਵੇ ਸੁੱਕ, ਤੇ ਆਪਾਂ ਨਾ ਫੇਰ ਉੱਥੇ ਬੰਨਾਂਗੇ। ਅੱਜ ਅੰਦਰ ਹੀ ਰੇਤੂ ਭਾਤੀ ਆ ਥੱਲੇ, ਅਸੀਂ ਕਿਹਾ ਅੰਦਰ ਖੜਾ ਰਵੇ। ਮੌਸਮ ਥੋੜਾ ਜਿਹਾ ਵੈਸੇ ਵੀ ਠੀਕ ਆ। ਵੈਸੇ ਜੱਟੂ ਜਦੋਂ ਦਾ ਘੋੜਾ ਉੱਥੇ ਹੈਗਾ ਹੁਣ ਬੰਨਣ ਲੱਗ ਪਿਆ 5-7 ਦਿਨ ਤੇ ਸਹੀ ਹੋ ਜਾਏਗਾ ਹਨਾ। ਮਤਲਬ ਕੋਈ ਸੇਤੋਂ ਸੂਤੋਂ ਵੀ ਥੋੜਾ ਸਹੀ ਹੋ ਜਾਊਗਾ। ਗਰਮੀ ਗੁਰਮੀ ਜਿਹੜੀ ਨਾ ਥੋੜੀ ਜਿਹੀ ਕਰਦਾ ਵਾ, ਉਹ ਹਟ ਜਾਏਗਾ ਕਰਨ ਨੂੰ। ਮੱਝ ਲੈ ਗਿਆ ਵਾ ਸੈਮ, ਤੇ ਮੈਂ ਕਿਹਾ ਕੱਟਾ ਨਵਾ ਕੇ ਤੇ ਇਹ ਵੀ ਬੰਨ ਦਈਏ। ਇਹਨਾਂ ਨੂੰ ਪਾਣੀ ਪਿਆ ਦਈਏ, ਜਿਹੜਾ ਪੂਰਾ ਥੱਲੇ ਥਾਂ ਨਾ ਯਾਰ ਉਹ ਜਾਵੇ ਸੁੱਕ। ਹੈ ਅੱਜ 75% ਬਾਰਿਸ਼ ਵੀ ਪੈਣੀ ਆ। ਉਹ ਤੱਲਾ ਹੀ ਖੈਰ ਕਰੇਗਾ। ਬਾਰਿਸ਼ ਵਾਲਾ ਕੰਮ ਜਿਹੜਾ ਨਾ ਆਪਾਂ ਨਿਬੇੜਨਾ ਵਾ। ਇੱਕ ਤਾਂ ਇਹ ਕਰਨਾ ਵਾ, ਹੁਣ ਪੱਠੇ ਵੱਢੀ ਜਾਂਦਾ ਵਸੀਮ। ਅੱਜ ਆਮਰੀ ਵੀ ਆਇਆ ਨਾਲ, ਤੇ ਉਹ ਇਹ ਵੇਲਾ ਸੀ ਅੱਜ ਹਨਾ। ਤੇ ਪੱਠੇ ਉਹਨੇ ਵੱਢਣੇ ਸੀ ਆਪਦੇ। ਕਹਿੰਦਾ ਮੈਂ ਥੋੜੇ ਪੱਠੇ ਲੈਣਾ ਆਪਦੇ ਡੰਗਰਾਂ ਦੀ। ਮੈਂ ਕਿਹਾ ਲੈ ਜਾ। ਉਹ ਨਾ ਵਸੀਮ ਨਾਲ ਉੱਥੇ ਪੱਠੇ ਵੱਢਣ ਦਿਆ ਬੈਠਾ। ਆ ਵੀ ਗਏ ਆ ਐ ਵੀ। ਉਹ ਚੈੱਕ ਕਰ ਓਏ, ਇਹ ਆ ਵੀ ਗਿਆ ਵਾ। ਓਹੋ ਇਹ ਚੱਲਾ ਵਾ। ਹਾਂ ਉਹਦੇ ਵੱਢ ਕੇ ਚੱਲਾ। ਤੂੰ ਹੁਣ ਨਹੀਂ ਆਉਣਾ। ਇਹ ਯਾਦ ਆ ਤੁਹਾਨੂੰ, ਇਹ ਬੰਦਾ ਕਹਿ ਕੇ ਗਿਆ ਸੀ ਵੀ ਮੈਂ ਆਇਆ ਕਰੂੰ ਸਵੇਰੇ ਵੀ ਤੇ ਸ਼ਾਮੀ ਵੀ। ਲੈ ਯਕੀਨ ਮੰਨੋ ਅੱਜ ਆਇਆ ਹੀ ਉਦਣ ਦਾ। ਹਾਂ ਸ਼ਾਮੀ ਪੱਕਾ ਆਉਂਗਾ। ਚਲੋ ਵੇਖਦੇ ਆ। ਨਹੀਂ ਨਹੀਂ ਵੇਟ ਹੋ ਗਈ 2 ਵਾਰੀ। ਆ ਹੁਣ ਛੱਡ ਕੇ ਕੀ ਕਰੀਏ ਨਾ ਦਾ ਉੱਥੇ ਖਾਣਾ ਚੱਲਦਾ। ਅੱਛਾ ਇੱਥੇ ਜਾ ਰਹੇ ਇਹਨੂੰ ਪਤਾ ਨਹੀਂ ਕੀ ਹੋਇਆ ਵਾ ਵੀ ਆ ਫਿਰ ਮੁੜਿਆ ਆਉਂਦਾ ਉਰੇ ਨੂੰ ਯਾਰ। ਤੇ ਇਹ ਜਾਂਦਾ ਪਰੇ ਨੂੰ ਪਿਆ ਸੀ ਵੱਟੋ ਵੱਟ ਜਾ, ਤੇ ਹੁਣ ਉਰੇ ਨੂੰ ਤੁਰਿਆ ਆਉਂਦਾ ਵਾ। ਮੈਨੂੰ ਲੱਗਦਾ ਇਹਨੂੰ ਪਤਾ ਲੱਗ ਗਿਆ ਜਦੋਂ ਬਿਜਲੀ ਨਹੀਂ ਹੈਗੀ ਹੈਨਾ। ਇਹ ਆਪਦੇ ਜਣੇ ਕਹੂਗਾ ਵੀ ਇੱਥੇ ਹੀ ਕੁਤਰ ਲਈਏ, ਪਰ ਆਪਣੇ ਤੇ ਆਪ ਹੈ ਨਹੀਂ। ਅਸੀਂ ਮੋਟਰ ਚੱਲਣ ਦੀ ਆਪਣੀ ਸੋਲਰ ਤੇ ਧੁੱਪ ਛੁੱਪ ਵੀ ਕੋਈ ਨਹੀਂ ਹੈਗੀ। ਤੇ ਇੱਧਰ ਹੁਣ ਪਾਣੀ ਦੀ ਲੋੜ ਤਾਂ ਨਹੀਂ ਹੈਗੀ, ਪਰ ਪਾਣੀ ਜਾਂਦਾ ਪਿਆ। ਇਹਨੂੰ ਕੀਤਾ ਹੋਇਆ ਵਾ। ਆ ਵੀ ਉਦੋਂ ਸਾਫ਼ ਕਰਤੀਆਂ ਸੀ ਕਿਆਰੀਆਂ, ਆ ਵੀ ਹੋ ਗਈ ਆ। ਉਹ ਪਰਲੇ ਹੱਥੋਂ ਵੀ। ਤੇ ਯਾਰ ਸਭ ਤੋਂ ਬਹੁਤਾ ਸਵਾਦੀ ਕੰਮ ਨਿੰਮਾਂ ਦਾ ਹੋਇਆ ਵਾ। ਜਿਹੜੀਆਂ ਆਪਾਂ ਸੋਹਣੀਆਂ ਬੜੀਆਂ ਥੱਲੋਂ ਬਣਾਤੀਆਂ ਨਾ, ਕਿਉਂ ਜੱਟੂ? ਹੁਣ ਨਿੰਮਾਂ ਉੱਠਣਗੀਆਂ ਹਨਾ। ਹਾਂ ਖਿੱਲਰ ਵੀ ਜਾਣੀਆਂ ਤੇ ਥੋੜੀਆਂ ਉੱਚੀਆਂ ਵੀ ਹੋਣੀਆਂ ਹੁਣ। ਆਹ ਚੌਰੀ ਪਤਾ ਨਹੀਂ ਇੱਥੇ ਬੈਠਾ ਕੀ ਕਰੀ ਜਾਂਦਾ। ਹਾਂ ਵੀ ਚੌਰ ਸਾਹਿਬ ਇਹ ਕਿਹੜੇ ਕੰਮ ਨੂੰ ਲੱਗੇ ਆ? ਭਾਈ ਬਿਜਲੀ ਐਨੀ ਗੀ ਹਾਂ ਤੇ ਮੈਂ ਚੋਰੀ ਨੂੰ ਕਿਹਾ ਦੰਦੇ ਕਢਾ ਰਿਹਾ ਜੀ। ਉਹ ਬਿਜਲੀ ਹੈ ਹੀ ਨਹੀਂ। ਬਿਜਲੀ ਐਨੀ ਗੀ ਤੇ ਬਿਜਲੀ ਆਊਗੀ ਤੇ ਨਿਕਲਣੇ। ਮੈਂ ਕਿਹਾ ਹੁਣ ਪੱਠੇ ਨਹੀਂ ਵੱਢੇ ਜਾਂਦੇ, ਦੰਦੇ ਹੈ ਨਹੀਂ ਇਹਨਾਂ ਤੇ ਦੇ। ਦਾਤੀਆਂ ਆਪਣੀਆਂ 3-4 ਸੀ। ਤੇ ਉਹ ਯਾਰਾ ਪਤਾ ਨਹੀਂ ਲੱਭਣੀ ਨਹੀਂ ਰਿਹਾ। ਡੋਗਰ ਜਿਹਾ ਨੇ ਸਿੱਟੀਆਂ ਕਿਤੇ, ਡੋਗਰ ਰੱਖ ਦਿੰਦਾ ਕਿਤੇ। ਆਹੋ ਤੇ ਉਹ ਲੱਭਣ ਨਹੀਂ ਦੀਆਂ। ਮੈਂ ਕਿਹਾ ਚਲੋ ਹੁਣ ਇਹਦੇ ਨਾਲ ਦੰਦੇ ਕੱਢ ਕੇ ਤੇ ਚਲੋ ਤੇ ਟਕੋਰੇ ਨਾਲ ਲੱਗਾ ਵਾ, ਟਕੋਰੇ ਨਾਲ ਨਿਕਲ ਜਾਣਗੇ। ਨਿਕਲਦੇ ਜਾਂਦੇ ਆ, ਵੇਖ ਲਓ। ਵਾਹ ਅੱਛਾ ਵਸੀਮ ਭਾਈ ਕਾਰੀਗਰ ਆ ਹਰ ਮਾਮਲੇ ਦਾ ਹੀ ਹੈ। ਹੋਰ ਚਲੋ ਕੱਢ ਲਾ 2 ਥੱਬੇ ਵੱਢ ਕੇ ਲਾਈਸਪੁਰ ਤੇ ਮੁੜ ਕੇ ਕੁਤਰਨੇ ਤੇ ਫਿਰ ਸ਼ਾਮੀ ਆ। ਬਿਜਲੀ ਅੱਜ ਨਹੀਂ, ਟਰੈਕਟਰ ਖੜਾ ਆਪਣੇ ਕੋਲ ਅੱਜ। ਚਲੋ ਲੋ ਜੀ ਧੁੱਪ ਚੜ ਗਈ ਆ ਤੇ ਹੋ ਗਿਆ ਸਾਡਾ ਕੰਮ ਸ਼ੁਰੂ। ਵੇਖੇ ਤੇ ਕੰਮ ਪੁੱਠੇ ਵਸੀਮ ਪੱਥਰ ਦੇ ਉੱਤੇ ਰੱਖ ਕੇ ਹੈ ਮੋੜਦੀ ਨਹੀਂ ਸੀ ਯਾਰ। ਆਪਾਂ ਜੀ ਰਲਾਪੇ ਇੱਥੇ ਖਾਕਾ ਪਾਉਣ, ਕਿਉਂਕਿ ਰਾਤ ਤੁਹਾਨੂੰ ਪਤਾ ਕਿ ਬੜਾ ਕੰਮ ਖਰਾਬ ਹੋਇਆ। ਪਾਣੀ ਸਾਰਾ ਪਾਣੀ ਕਿੱਥੋਂ ਕੱਢਿਆ ਭਲਾ ਰਾਤੀ ਇਧਰੋਂ? ਤੇ ਇਹ ਰਾਤੀ ਪਾਣੀ ਖੜਾ ਕਿੰਨਾ ਕੀ ਸੀ? ਇਹ ਖੜਾ ਚੱਲੇ ਤੇ ਬਰਾਬਰ ਹੋਇਆ ਸੀ ਪਾਣੀ, ਪੂਰਾ ਤਾਂ ਤੱਕ ਹੋਇਆ ਸੀ। ਇਹ ਭਾਈ ਭਿੱਜੇ ਸੀ ਰਾਤ ਦੋਵੇਂ ਜਣੇ। ਇਹਨਾਂ ਨੇ ਕੱਢਿਆ ਪਾਣੀ। ਮੈਂ ਹਲੇ ਨਹਾ ਕੇ ਬੈਠਾ ਹੀ ਸੀ ਤੇ ਉਧਰੋਂ ਮੀਂਹ ਆ ਗਿਆ। ਇਹ ਹਲੇ ਇਹ ਫ੍ਰੀ ਸੀ ਹੈ। ਆ ਪਿੱਛੇ ਟੋਏ ਪੈ, ਆ ਵੀ ਹਾਂ ਟੋਏ ਪਏ ਹੋਏ ਇੱਥੇ ਵੀ ਪਾਣੀ ਵਰ ਗਿਆ। ਹਾਂ ਉਹ ਭਰਿਆ ਉਹ ਪਾਣੀ। ਸਹੀ ਤਾਂ ਉੱਥੇ ਭਰਿਆ ਵਾ, ਉਧਰ ਵੀ ਖਾਕਾ ਪਾਉਣਾ ਵਸੀਮ। ਹਾਂ ਆਂਦੇ ਵਿੱਚੋਂ ਨਾ ਨੂੰ ਕਰਾ ਚੰਗਾ ਸਗੋਂ ਲੰਘ ਗਿਆ ਪਾਣੀ। ਇਹ ਤਾਂ ਮੇਨ ਗੱਲ ਤਾਂ ਇਹੀ ਹੈ ਨਾ। ਚੱਲ ਵੀ ਵਸੀਮ
ਉਧਰ ਨਹੀਂ ਪਾਉਣਾ ਕਿਉਂਕਿ ਹੁਣ ਵੇਖ ਲੈਣਾ ਦਿਹਾੜੀ ਡੰਗ ਬਾਰਿਸ਼ ਫੇਰ ਨਾ ਆ ਜਾਵੇ ਨਹੀਂ ਪਾਉਣਾ ਉੱਥੇ ਇੱਕ ਵਾਰੀ ਫਿਰ ਪਾਣੀ ਵਿਹੜੇ 'ਚ ਖੜਾ ਹੋ ਜਾਊਗਾ ਖੂਹੀ ਭਰ ਜੂਗੀ ਖੂਹੀ ਕਿੱਥੇ ਭਰ ਜੀ ਖੂਹੀ ਤਾਂ ਪੂਰਤੀ ਅਸੀਂ ਪੂਰੀ ਖਾਤੇ ਨਾ ਉਹ ਪੀ ਪੂਰੀ ਖਾਕੇ ਨਾਲ ਆਪਾਂ ਪੂਰੀ ਇੰਦਾ ਹੁਣ ਬਹਿ ਨਹੀਂ ਸੀਗੀ ਇਹਦੇ ਵਿੱਚ ਕਿੰਨੀ ਕੁ ਚਾਹੀਦੀ ਆਪਾਂ ਨੂੰ ਉਹ ਸੈਮ ਰੋੜੀ ਖਿੱਚ ਕੇ ਨਾ ਇੱਕ ਸਾਈਡ ਨੂੰ ਕਰਦੇ ਨੁੱਕਰ ਪਰਨੇ ਕਰਦੇ ਉੱਥੇ ਵੀ ਅਸੀਂ ਸਿੱਟ ਦਿੰਨੇ ਆ ਜ਼ਿਆਦਾ ਨਹੀਂ ਗਾ ਪਾ ਰਹੇ ਆਪਾਂ ਆ ਇੱਥੇ ਪੂਰਾ ਆ ਜਾਣਾ ਵਾ ਇਹ ਤੇ ਖਿੱਚ ਦੇਣਾ ਨਾ ਕਈ ਨਾਲ ਹੀ ਆ ਕਚਰਾ ਜਿਹਾ ਖਿੱਚ ਕੇ ਥੱਲੇ ਕਰੋ ਚਲੋ ਆ ਵੀ ਪਾਣੀ ਸ਼ੁਕਰ ਆ ਇੱਥੋਂ ਲੰਘ ਨੂੰ ਕੇ ਤੇ ਉਹ ਟੱਪ ਗਿਆ ਉਸ ਮੋਰੇ ਚੋਂ ਬਾਹਰ ਹੈ ਨਾ ਹਾਂ ਇਹਦੇ ਵਿੱਚ ਆਪਾਂ ਪੈਪ ਪਾ ਦੇਣਾ ਜਿਹੜਾ ਸਿੱਧਾ ਹੀ ਬਾਹਰ ਜਾਵੇਗਾ ਠੀਕ ਹੈ ਉਹ ਸਕੂਨ ਰਵੇਗਾ ਚੱਲ ਬਈ ਸੈਮ ਤੂੰ ਆ ਕਰ ਅਸੀਂ ਲਿਆਉਣੇ ਰੇੜੀਆਂ ਭਰ ਭਰ ਕੇ ਵਸੀਮ ਤੂੰ ਭਰੀ ਆ ਕਿ ਮੈਂ ਭਰਾਂ ਦੇਖ ਲਾ ਤੂੰ ਜਿਸ ਤਰ੍ਹਾਂ ਤੇਰਾ ਮਨਾਸਬ ਲੱਗਦਾ ਤੂੰ ਫਿਰ ਰੇੜੀਆਂ ਭਰੀ ਆ ਮੈਂ ਤੂੰ ਕੇ ਲਈ ਆਉਣਾ ਚੱਲ ਬਈ ਤੈਨੂੰ ਪਤਾ ਡਰਾਈਵਰੀ ਔਖੀ ਹੈ ਥੋੜੀ ਜੀ ਡਰਾਈਵਰੀ ਦੀ ਖੈਰ ਸਰ ਪੱਕਾ ਚਾਹੀਦਾ ਹੈ ਡਰਾਈਵਰ ਮੈਂ ਚੱਲੂਗਾ ਤੁਸੀਂ ਭਰਾਈ ਕਰੋ ਚਲੋ ਭਾਈ ਇਦਾਂ ਹੀ ਕਰ ਲੈਣਾ ਚਲੋ ਸਰ ਆਜੋ ਬਿਸਮਿਲ੍ਲਾ ਪੜ੍ਹ ਕੇ ਅੱਗੇ ਬਿਸਮਿਲ੍ਲਾ ਜੀ ਚਲੋ ਆਪਾਂ ਇਹ ਕਰ ਲਿਆ ਵਾ ਇਹ ਆਪਾਂ ਰੇੜੀ ਬਿੰਦੀ ਕਰ ਦਿੱਤੀ ਉਸ ਦਿਨ ਵੀ ਨਹੀਂ ਯਾਰ ਰੇੜੀ ਸਹੀ ਆ ਛੇਤੀ ਭਰੀ ਜਾਂਦੀ ਆ ਭਰੀ ਤੇ ਜਾਂਦੀ ਆ ਅੱਛਾ ਖਾਕਾ ਇੱਥੇ ਸਾਰਾ ਮੁੱਕ ਗਿਆ ਆਪਣਾ ਇਹਦੇ ਵਿੱਚ ਬੱਜਰ ਵਾਵਾ ਹੀ ਆ ਇਹ ਮਜ਼ਬੂਤੀ ਵਾਲਾ ਕੰਮ ਆ ਆ ਜਾ ਜੀ ਹਲੇ ਅੰਦਰ ਵੀ ਧੋਣੇ ਆ ਲੋ ਜੀ ਚੱਲ ਹਲੇ ਆਪਾਂ ਅੰਦਰ ਧੋਣਾ ਵਾ ਛੇਤੀ ਛੇਤੀ ਕਰ ਲਾ ਹੈ ਲੈ ਭਰੀ ਖੜੀ ਆ ਹੁਣ ਤੇ ਇਹ ਆ ਕੰਮ ਨੂੰ ਲੱਗ ਗਿਆ ਵਾ ਚੋਰੀ ਸਾਹਿਬ ਤੁਹਾਨੂੰ ਟੇਕ ਹੈ ਨਹੀਂ ਮੈਂ ਹਿਸਾਬ ਲਾਇਆ ਵਾ ਭਾਈਜਾਨ ਲੋਕਾਂ ਦੇ ਕਮੈਂਟ ਆਉਂਦੇ ਨੇ ਭੈਣ ਭਾਈ ਕਰ ਰਹੇ ਨੇ ਜੀ ਬੂਟਿਆਂ ਦੀ ਬਹਾਰ ਆ ਗਈ ਆ ਤੇ ਬੂਟੇ ਲਾਓ ਤੇ ਇਨਸ਼ਾਅੱਲਾ ਹੁਣ ਆਪਾਂ ਇਸੇ ਕੰਮ ਪਿੱਛੇ ਹੀ ਆ ਬੂਟੇ ਲਾ ਕੇ ਤੇ ਆਪਾਂ ਲਾਉਣ ਹਰਾ ਭਰਾ ਕਰ ਦੇਣਾ ਕਿ ਹਰਾ ਭਰਾ ਮਾਸ਼ਾਅੱਲਾ ਪਹਿਲੇ ਬੜਾ ਹੋਇਆ ਪਿਆ ਵਾ ਨਹੀਂ ਪਹਿਲੇ ਨਹੀਂ ਹਾਂ ਉਹ ਸੈਂਟਰ 'ਚ ਹੋਇਆ ਨਾ ਬਾਹਰੋਂ ਜਿਹੜੇ ਬੂਟੇ ਇੱਧਰ ਮਾਸ਼ਾਅੱਲਾ ਦੇਖੋ ਗੁੰਮੀਆਂ ਵਿਖਾਤੀਆਂ ਵਾ ਭਾਈ ਕੱਲ ਵੇਖਦੇ ਆ ਨਾ ਹਾਂ ਇਦਾਂ ਦਾ ਆਪਾਂ ਕਰਨਾ ਮਾਹੌਲ ਚਾਰੇ ਪਾਸੇ ਪੌਦੇ ਲਾ ਦੇਣੇ ਆਪਾਂ ਫਰੂਟ ਵਾਲੇ ਵੀ ਹੁਣ ਕੋਸ਼ਿਸ਼ ਕਰਾਂਗੇ ਕਿ ਫਰੂਟ ਵਾਲੇ ਲਾਵਾਂਗੇ ਵਿੱਚ ਨਹੀਂ ਫਰੂਟ ਵਾਲੇ ਕੁਝ ਲੱਗੇ ਆ ਕੁਝ ਆਪਾਂ ਹੁਣ ਖੂਬਸੂਰਤੀ ਵਾਲੇ ਲਾਉਣੇ ਆ ਜਿਹੜਾ ਨਾ ਆਪਾਂ ਪਿੱਛੇ ਸਿਸਟਮ ਕਰਾਂਗੇ ਬਾਗ ਜਿਹੜਾ ਆਪਾਂ ਬਣਾਉਣਾ ਨਾ ਹਾਂ ਬਾਗ ਇੱਕ ਵਾਰ ਬਣਾਵਾਂਗੇ ਤਾਂ ਦੁਨੀਆ ਖੜੋ ਕੇ ਵੇਖੇਗੀ ਜੀ ਬਾਗ ਡੇਰੇ ਵਾਲਾ ਦਾ ਹੈਗਾ ਵਾ ਵਸੀਮ ਦਾ ਬਾਗ ਹੈਗਾ ਵਾ ਨਹੀਂ ਆਪਾਂ ਬਾਗ ਤਿਆਰ ਕਰ ਦੇਣਾ ਚਲੋ ਅੱਲਾ ਖੈਰ ਕਰੇ ਹੁਣ ਪਾਣੀ ਇਹਨੂੰ ਛੱਡ ਦਿੱਤਾ ਵਾ ਮੋਟਰ ਚੱਲਦੀ ਪਈ ਸੀ ਕਿ ਚਲੋ ਪੈਲ ਵੇ ਇੱਕ ਵਾਰੀ ਵੈਸੇ ਤੇ ਰਾਤੀ ਮੀਂਹ ਪਿਆ ਵਾ ਲੇਕਿਨ ਫਿਰ ਵੀ ਹੁਣ ਪਾਣੀ ਥੋੜਾ ਜਿਹਾ ਸਾਨੂੰ ਜ਼ਰੂਰੀ ਲੱਗਾ ਵਾ ਵਸੀਮ ਨੇ ਇੱਥੇ ਲਾਤੀ ਆ ਜੀ ਦੁਪਹਿਰ ਬੂਟੀ ਆਪੇ ਹੀ ਲਾ ਲੂ ਦਿੰਦਾ ਵਾ ਇੱਥੇ ਹੋਈ ਸੀ ਥੋੜੀ ਜੀ ਤੇ ਆ ਚੱਕ ਕੇ ਨਾ ਆ ਲਾਈ ਜਾਂਦੇ ਦੁਪਹਿਰ ਬੂਟੀ ਕਹਿੰਦਾ ਇਹਦਾ ਨਾਲ ਨਾ ਕਰਕੇ ਉਹ ਤੱਕ ਲਾ ਦੇਣੀ ਸਾਰੇ ਤੋੜ ਤੱਕ ਨਾ ਤੇ ਇੱਥੇ ਫੁੱਲ ਬੜੇ ਸੋਹਣੇ ਲੱਗਣਗੇ ਦੁਪਹਿਰ ਬੂਟੀ ਦੇ ਹਨਾ ਆਪਾਂ ਬਾਜ਼ਾਰ 'ਚ ਲਿਆਣੇ ਆ ਦੂਸਰੇ ਜਿਹੜੇ ਕਲਰ ਚੇਂਜ ਕਰਦੇ ਆ ਹਾਂ ਉਹ ਲੈ ਕੇ ਆਉਣੇ ਇਹ ਇੱਕ ਕਲਰ ਆ ਬਾਕੀ ਦੂਸਰੇ ਦੋ ਤਿੰਨ ਕਲਰ ਜਿਹੜੇ ਹੁੰਦੇ ਆ ਉਹ ਵੀ ਨਾਲ ਲਾਉਣੇ ਆ ਉਹ ਆਪਾਂ ਲਾ ਦੇਣੇ ਬਾਕੀ ਜਿਹੜੀਆਂ ਆਪਾਂ ਕਾਵਾ ਕੂਆ ਵੀ ਲਾਇਆ ਸੀ ਉਹ ਕਾਵਾ ਵੀ ਆਪਣਾ ਜੀ ਹੋ ਗਿਆ ਮਾਸ਼ਾਅੱਲਾ ਸਾਨੂੰ ਆ ਹੀ ਬੜਾ ਚਾਅ ਵਾ ਕਿ ਸਾਡਾ ਕਾਵਾ ਹੋ ਗਿਆ ਇਹ ਗ੍ਰੀਨ ਕਾਵਾ ਜੀ ਆ ਜਿਹੜਾ ਵਾ ਇਹ ਲੈਮਨ ਗ੍ਰਾਸ ਆ ਜੀ ਇਹ ਲੈਮਨ ਗ੍ਰਾਸ ਆ ਤੇ ਇਹ ਕਹਿੰਦੇ ਆ ਸਲਾਈ ਜੀ ਬੜੀ ਮਹਿੰਗੀ ਮਿਲਦੀ ਆ ਇਦਾਂ ਹੀ ਕਿ ਨਹੀਂ ਇਦਾਂ ਹੀ ਭਾਈ ਇਹ 100 150 ਦੀ ਸਲਾਈ ਮਿਲਦੀ ਆ ਆਪਣੇ ਇਥੋਂ ਤੇ ਇਹ ਭਾਈ ਹੁਣ ਵਾਵਾ ਸਾਰੀਆਂ ਸਲਾਈਆਂ ਹੋਣਗੀਆਂ ਇਹ ਬੂਟਾ ਇਹ- ਆਪਣੇ ਕੋਲ ਜਿਵੇਂ ਵੱਢੀ ਜਾਵਾਂਗੇ ਨਾ ਹਾਂ ਹਾਂ ਸਮਾਨ ਤਿਕਰ ਇਹ ਲੋ ਇਹਨੇ ਦਿੰਦਾ ਹੀ ਰਹਿਣਾ ਵਾ ਅੱਛਾ ਪਰ ਇਹ ਆਪਾਂ ਨੂੰ ਕਿਹੜਾ ਵੱਢਣ ਦੀ ਲੋੜ ਪਿਆ ਕਰਨੀ ਆ ਇਹਦੇ ਇੱਕ ਤੋੜਿਆ ਕਰਨਾ ਤੇ ਚਾਹ ਬਣਾ ਲਿਆ ਕਰਨਾ ਕਾਵਾ ਦੇਖੋ ਇੱਥੇ ਨਾਲ ਇੱਕ ਤੇ ਹੋਰ ਵੀ ਰੌਣਕ ਹੋ ਰਹੀ ਆ ਹਾਂ ਆਹ ਦੇਖੋ ਬੂਟਾ ਇਹ ਕਿਹੜਾ ਵਾ ਇਹ ਆਹ ਬੂਟਾ ਹੀ ਆ ਅੱਛਾ ਇਹ ਕਿਦਾਂ ਹੋਇਆ ਇਹਦੇ ਬੀਜ ਆਪੇ ਡੱਪਿਆ ਵੀ ਕਰਕੇ ਆ ਗਿਆ ਇੱਥੇ ਚੰਗਾ ਸਗੋਂ ਨਾਲ ਇਹਦਾ ਵੀ ਕਹਿੰਦੇ ਚਟਨੀ ਬੜੀ ਸਵਾਦ ਬਣਦੀ ਆ ਬਹੁਤ ਸਵਾਦੀ ਕੇ ਖੁਸ਼ਬੂਦਾਰ ਹੁੰਦੀ ਆ ਚਲੋ ਆਜੋ ਫਿਰ ਲਓ ਜੀ ਸਿੱਟੀ ਜਾਂਦੇ ਆ ਅਸੀਂ ਖਾਕਾ ਆਪਣੀਆਂ ਕੋਈ 5-7 ਰੇੜੀਆਂ ਚੱਲ ਗਈਆਂ ਤੇ 3-4 ਰੇੜੀਆਂ ਹੋਰ ਪੈਣੀਆਂ ਤੇ ਫਿਰ ਹੋ ਜਾਏਗਾ ਨਾਰਮਲ ਮੈਂ ਭਰੀ ਉਹਨਾਂ ਵਸੀਮ ਚੱਕੀ ਆਉਂਦਾ ਤੇ ਸੈਮ ਅੱਗੇ ਖਾਕਾ ਇਹਨਾਂ ਫੋੜੇ ਦੇ ਨਾਲ ਸਿੱਧਾ ਕਰੀ ਆਉਂਦਾ ਫਿਰ ਅੰਦਰ ਜਿਹੜੇ ਸੀਲਿੰਗ ਹੋਈ ਆ ਆਪਣੇ ਉਹਨੂੰ ਜ਼ਰਾ ਅੰਦਰੋਂ ਧੋਣਾ ਵਾ ਬੜਾ ਅੰਦਰੋਂ ਗੰਦਾ ਹੋਇਆ ਪਿਆ ਵਾ ਪੈਪ ਲਾਵਾਂ ਘਰੇ ਤੇ ਉਹ ਫਿਰ ਮੈਂ ਵਸੀਮ ਤਾਂ ਸੈਮ ਰਲ ਕੇ ਧੋਨੇ ਆ ਭੱਜਿਆ ਚੌਧਰੀ ਉਹ ਵੇ ਹੁਣ ਆਪਦੇ ਕੰਮ ਨੂੰ ਨਾ ਹੋ ਗਿਆ ਸ਼ੁਰੂ ਇਹ ਹੁਣ ਸਾਰੇ ਪਾਸੇ ਘੇਰੇ ਗਏ ਤੇ ਵੀ ਜਿਹੜਾ ਬੂਟੇ ਘੇਰਦੇ ਨਾ ਵੀ ਹਾਂ ਤੇ ਗਾਂ ਨਾਲ ਪਾੜੀ ਜੀ ਬਣ ਜੂਗੀ ਇਹਦੀ ਇਹ ਬੂਟਿਆਂ ਦੀ ਅੱਛਾ ਬੜੇ ਪਿਆਰੇ ਲੱਗਦੇ ਬੂਟੇ ਖੁਸ਼ਬੂ ਦਿੰਦੇ ਜਦੋਂ ਫੁੱਲ ਕੱਢਦੇ ਨਾ ਹਾਂ ਬੜੀ ਖੁਸ਼ਬੂ ਦਿੰਦੇ ਇੱਕ ਵਾਰ ਬੰਦਾ ਵੇਂਦਾ ਜੀ ਖੁਸ਼ਬੂ ਕਿੱਧਰੋਂ ਆ ਰਹੀ ਹੈ ਚੱਲ ਆ ਜਾ ਭੱਜਿਆ ਚੱਕ ਯਾਰ ਲੈ ਜਾ ਲੋ ਜੀ ਇੱਧਰ ਹੋ ਗਿਆ ਕੰਮ ਸ਼ੁਰੂ ਅਸੀਂ ਕਿਹਾ ਵੀ ਆ ਵੀ ਅੱਜ ਕਰ ਲਈਏ ਹੈ ਵਸੀਮ ਸਾਹਿਬ ਆ ਨਾ ਸਮਾਨ ਉੱਤੇ ਲਾ ਪੱਖਾ ਲਾਤਾ ਅਸੀਂ ਸਿਰਫ ਆਪਦੇ ਬਹਿਣ ਪੈਣ ਨੂੰ ਤਾਰ ਡਾਇਰੈਕਟ ਜੀ ਕਰਕੇ ਲਾਤੀ ਇਦਾਂ ਇਸ ਬੋਰਡ ਦੇ ਵਿੱਚ ਤੇ ਵੈਸੇ ਤੇ ਤਾਰਾਂ ਜਿਹੜੀਆਂ ਉਹ ਆਲਰੇਡੀ ਪੈ ਚੁੱਕੀਆਂ ਵਾ ਅੰਦਰ ਲੇਕਿਨ ਹਲੇ ਚਾਲੂ ਨਹੀਂ ਤੇ ਇੱਧਰ ਹੈ ਨਾ ਥੱਲੇ ਆ ਗੰਦ ਬਹੁਤ ਪੈ ਗਿਆ ਯਾਰ ਸੀਲਿੰਗ ਦੇ ਕਰਕੇ
ਰੰਗ ਹਲੇ ਥੋੜਾ ਜਿਹਾ ਲੇਟ ਕਰਾਉਣਾ ਵਾ, ਬਾਕੀ ਕੰਮ ਸ਼ਾਮ ਨਿਬੇੜ ਕੇ ਅਸੀਂ ਕਿਹਾ ਵੀ ਇਹਨੂੰ ਤੇ ਅੰਦਰ ਧੋ ਲਈਏ। ਤੇ ਇਹ ਮੇਰਾ ਵੀਰ ਜਾਣਾ ਜੂਣਾ ਕੋਈ ਨਹੀਂ, ਮੈਂ ਤੈਨੂੰ ਦੱਸ ਦੇਵਾਂ। ਅੱਛਾ ਅਨਾਰ ਖਾਧੀ ਜਾਂਦਾ ਵਾ ਤੇ ਮਾਲ ਉਹ ਸਾਰਾ ਪਾਣੀ ਉਹ ਉਧਰ ਜਾਣਾ। ਹਾਂ ਬੈਣ ਨੂੰ ਠੰਡਾ ਕਰਨ ਲੱਗੇ ਕਮਰਾ। ਇਦਾਂ ਵੜਿਆ ਹੁਣ ਮੈਂ ਤੇ ਓਏ ਨਹੀਂ ਆਹ ਕਿਹੜਾ ਕੀਤਾ ਮੇਰੇ ਨਾਲ। ਚੱਕ ਇਦਾਂ ਹੀ ਕਰ ਲਾ, ਸੌਖੀ ਚੱਕੀ ਜਾਣੀ ਯਾਰ ਵਸੀਮ। ਉਹ ਥੱਲੇ ਖੋਬਾ ਉਹ ਖੋਬੇ ਦੀ ਖੈਰ ਆ, ਖੋਬਾ ਇੰਨਾ ਨਹੀਂ ਹੈਗਾ। ਚੱਲ ਉਹਦੇ ਮੈਂ ਚੱਕ ਹੀ ਲੈਣੀ ਸੀ। ਨਹੀਂ ਉਹ ਖੋਬੇ ਤੋਂ ਕਰਦਾ ਹੀ, ਖੋਬਾ ਹੈ ਨਹੀਂ, ਬਸ ਕਰ ਬਸ ਸੈਲਡ ਹੈਗਾ ਅੰਦਰ, ਥੋੜਾ ਜਿਹਾ ਹੋਰ ਪਾਉਣਾ ਗਿੱਲਾ ਨਹੀਂਗਾ। ਇਹ ਆ ਖੁਸ਼ਕ ਹੋ ਜਾਣਾ, ਇਹਨਾਂ ਨੇ ਖਾ ਜਾਣਾ ਜਦੋਂ ਹਰਾ ਰਲਣਾ ਇਹਦੇ ਵਿੱਚ। ਚਲੋ ਹਰਾ ਸਿੱਟੋ। ਸਾਫ਼ ਪਿਆ ਵਾ। ਲਓ ਜੀ ਕੰਮ ਕਾਰ ਚੱਲੀ ਜਾਂਦਾ ਸਾਡਾ। ਅਸੀਂ ਅੰਦਰ ਦੀ ਆਈ ਸਫਾਈ ਕਰ ਲਈ ਆ ਤੇ ਬਸ ਉੱਤੇ ਸਮਾਨ ਟਿਕਾਉਣਾ ਹੁਣ ਝੱਟ ਤਾਂ ਹੀ ਟਿਕਾਵਾਂਗੇ। ਤੇ ਸਿਆਲੇ ਥੋੜਾ ਪਾ ਕੇ ਤੇ ਇਹਨਾਂ ਨੂੰ ਖੜੀਆਂ ਕਰੀਏ। ਇਹ ਵੀ ਹੁਣ ਥੋੜਾ ਸੁੱਕ ਪੁਕਾ ਹੋ ਜਾਊਗਾ। ਥੱਲੇ ਤੇ ਕਾਫੀ ਜ਼ਿਆਦਾ ਗੰਦ ਵੱਜਾ ਵਾ, ਲੇਕਿਨ ਬਾਰਿਸ਼ਾਂ ਦਾ ਹਲੇ ਤਬਾਰ ਕੋਈ ਨਹੀਂ। ਜਿੰਨੀ ਹੁਣ ਕਹਿਰ ਦੀ ਧੁੱਪ ਲੱਗੀ ਨਾ, ਤਬਾਰ ਕੋਈ ਵੀ ਸ਼ਾਮ ਨੂੰ ਹੀ ਬੱਦਲ ਆ ਜਾਂਦੇ ਹੈ। ਤੇ ਵਲੌਗ ਜਿਹੜਾ ਵਾ ਆਹ ਅੱਜ ਬਣਦਾ ਪਿਆ ਵਾ, ਇਹ ਅੱਜ ਦਾ। ਅੱਗੇ ਨਾ ਵਲੌਗ ਆਪਾਂ ਬਣਾਉਣੇ ਸੀ ਯਾਰ, ਅੱਜ ਵਲੌਗ ਬਣਾਇਆ ਕੱਲ ਆ ਰਿਹਾ, ਜਿਹੜਾ ਅੱਜ ਆਇਆ ਉਹ ਕੱਲ ਵਾਲਾ ਹੁੰਦਾ ਸੀ, ਮਤਲਬ ਇੱਕ ਦਿਨ ਪਿੱਛੇ। ਠੀਕ ਆ, ਹੁਣ ਕੱਲ ਹੋਈ ਛੁੱਟੀ। ਸਾਡਾ ਦੋਸਤ ਆ ਜੀ ਇੱਕ ਹੈ, ਅੱਜ ਤਾਜੇ ਸਾਡਾ ਜੀ ਇੱਕ ਯਾਰ ਆ, ਤੇ ਉਹਦੇ ਨਾ ਫਾਦਰ ਦੀ ਕੱਲ ਡੈਥ ਹੋ ਗਈ ਅਨਫੋਰਚੂਨੇਟਲੀ। ਤੇ ਮੈਂ ਸਵੇਰ ਉੱਥੇ, ਮੈਨੂੰ ਪਤਾ ਸਵੇਰੇ ਤੜਕੇ ਲੱਗਾ 7 ਵਜੇ ਉੱਠ ਕੇ ਮੈਸੇਜ ਵੇਖੇ ਤੇ ਪਤਾ ਲੱਗਾ। ਤੇ ਸਵੇਰੇ ਤੜਕੇ ਹੀ ਮੈਂ ਉੱਠ ਕੇ ਨਿਕਲ ਗਿਆ, ਉਕਾੜਿਆ ਸਿਟੀ ਦੇ ਵਿੱਚ ਜਾਣਾ ਸੀ, ਉੱਥੇ ਮੈਂ ਗਿਆ। ਤੇ ਕੱਲ ਸਾਰਾ ਦਿਨ ਉੱਥੇ ਹੀ ਰਿਹਾ, ਸ਼ਾਮ ਨੂੰ ਵਾਪਸ ਆਇਆ। ਸੋ ਇਸ ਕਰਕੇ ਵਲੌਗ ਵੀ ਨਹੀਂ ਬਣਾਇਆ, ਕੱਲ ਛੁੱਟੀ ਹੋ ਗਈ। ਇੱਦਾਂ ਦੀਆਂ ਚੀਜ਼ਾਂ ਡੈਫੀਨੇਟਲੀ ਜ਼ਰੂਰੀ ਹੁੰਦੀਆਂ। ਸੋ ਪਹੁੰਚਣਾ ਪੈਂਦਾ ਵਾ, ਯਾਰ ਬੇਲੀ ਹੋਵੇ, ਰਿਸ਼ਤੇਦਾਰ ਹੋਵੇ, ਕੋਈ ਵੀ ਕਿਸੇ ਦਾ ਲੋਸ ਹੋਵੇ, ਕਹਿੰਦੇ ਹੁੰਦੇ ਵੀ ਖੁਸ਼ੀ ਤੇ ਭਾਵੇਂ ਪਹੁੰਚੋ ਨਾ ਪਹੁੰਚੋ, ਗਮੀ ਤੇ ਜ਼ਰੂਰ ਪਹੁੰਚੋ। ਸੋ ਕੱਲ ਮੈਂ ਉੱਥੇ ਗਿਆ ਸੀ ਤਾਂ ਕਰਕੇ ਫਿਰ ਅੱਜ ਵਲੌਗ ਜਿਹੜਾ ਬਣਦਾ ਪਿਆ ਇਹੀ ਆਉਣਾ ਵਾ। ਤੇ ਹੁਣ ਵਲੌਗ ਵੀ ਟਾਈਮ ਨਾਲ ਪਾਈਦਾ ਵਾ, 6:30 ਵਜੇ ਵਲੌਗ ਆ ਜਾਂਦਾ ਵਾ। ਹੁਣ ਇੱਕ ਛੁੱਟੀ ਕਰਨੀ ਪੈਣੀ ਆ, ਮਤਲਬ ਅੱਜ ਵਲੌਗ ਬਣ ਗਿਆ ਵਾ ਤੇ ਕੱਲ ਪਾਉਣਾ, ਇਦਾਂ ਹੀ ਛੁੱਟੀ ਕਰਨੀ ਪੈਣੀ ਤਾਂ ਕਿ ਫਿਰ ਸ਼ਾਮ ਤੱਕ ਰੁਟੀਨ ਜਿਹੜੀ ਹੈ ਚੱਲਦੀ ਰਹੇ। ਸ਼ਾਮ ਨੂੰ ਵਲੌਗ ਤਕਰੀਬਨ 6 ਵਜੇ ਪਾਉਣਾ ਹੁੰਦਾ। 6 ਵਜੇ ਚੰਗੀ ਭਲੀ ਧੁੱਪ ਹੁੰਦੀ, ਤੁਹਾਨੂੰ ਪਤਾ। ਠੀਕ ਹੈ, 4:30 ਹੋ ਗਏ ਨਾ। ਹਾਂ 4:30 ਤਾਂ ਹੋ ਗਏ ਆ। ਤੇ ਹੁਣ ਮਾਲ ਡੰਗਰ ਨੂੰ ਬੰਨ੍ਹ ਕੇ ਪਸ਼ੂਆਂ ਨੂੰ ਪੱਠੇ ਪਾ ਕੇ ਤੇ ਫਿਰ ਆਪਾਂ ਵਲੌਗ ਐਂਡ ਕਰ ਲੈਣਾ। ਹਲੇ ਸੀਲਿੰਗ ਜਿਹੜੀ ਲੱਗ ਗਈ ਹੈ 2 ਥਾਵਾਂ ਤੇ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਰੂਟੀਨ ਇਨਸ਼ਾਅੱਲਾ ਅੱਜ ਦੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਹੋਊਗੀ। ਤੇ ਸਵੇਰ ਤੋਂ ਇਨਸ਼ਾਅੱਲਾ ਕੋਸ਼ਿਸ਼ ਕਰਦੇ ਆ ਕਿ ਦੁਬਾਰਾ ਮਤਲਬ ਰੂਟੀਨ ਨੂੰ ਬੈਕ ਲੈ ਕੇ ਆਈਏ। ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਯਾਰ ਵੀ ਕਿਉਂ ਵਸੀਮ ਸਾਹਿਬ। ਹਾਂਜੀ, ਮੈਂ ਕਮੈਂਟ ਕਰਕੇ ਦੱਸਣਾ ਸਾਰਿਆਂ ਨੇ ਵੀ ਇੱਕ ਦਿਨ ਅੱਗੇ ਕਰ ਲਈਏ ਜਾਂ ਡੇਲੀ ਆਵੇ। ਜੇ ਡੇਲੀ ਵਲੌਗ ਆਊਗਾ ਤੇ ਫਿਰ ਥੋੜਾ ਛੇਤੀ ਆਇਆ ਕਰੂਗਾ। ਹਾਲਾਂਕਿ ਸ਼ਾਮ ਨੂੰ ਕੰਮ ਵਾਵਾ ਹੁੰਦੇ ਸਾਨੂੰ, ਤੇ ਫਿਰ ਥੋੜਾ ਜਿਹਾ ਔਖਾ ਵੀ ਹੁੰਦਾ ਵਾ। ਥੋੜਾ ਲੇਟ ਆਇਆ ਕਰੂਗਾ ਫਿਰ। ਉਹ ਫਿਰ ਲੇਟ ਆਇਆ ਕਰੂਗਾ, ਪਰ ਔਖਾ ਬੜਾ ਹੋ ਜਾਂਦਾ। ਸ਼ਾਮ ਨੂੰ ਕੰਮ ਨੂੰ ਵੇੜ ਕੇ ਫਿਰ ਐਡਿਟ ਕਰਕੇ ਪਾਉਣਾ। ਠੀਕ ਹੈ, ਉਹ ਥੋੜਾ ਜਿਹਾ ਔਖਾ ਹੁੰਦਾ। ਸ਼ਾਮ ਨੂੰ ਨੈਟ ਦੀ ਸਪੀਡ ਵੀ ਬੜੀ ਥੋੜੀ ਜਿਹੀ ਹੁੰਦੀ ਹੈ। 5 ਵਜੇ ਸਪੀਡ ਬੜੀ ਵਧੀਆ ਹੁੰਦੀ, 4 ਵਜੇ, ਤੇ ਉਹ ਕੰਮ ਵਾਰੀ ਰਹਿੰਦਾ ਵਾ। ਚੱਕ ਲਈ ਆਈਏ ਉਹ ਚੱਲ ਇੱਥੇ ਸੁੱਟ ਲਈਏ ਹੈ ਨਾ। ਚਲੋ ਐਂਬਰਾਣੀ ਵੀ ਬਾਹਰ ਫਿਰਦੀ ਆ। ਬਾਕੀ ਜਿਹੜੀਆਂ ਮੈਂ ਗੱਲਾਂ ਕਹੀਆਂ ਜੀ ਕਮੈਂਟ ਲਾਜ਼ਮੀ ਕਰ ਦਿਓ ਤੇ ਲਾਜ਼ਮੀ ਦੱਸਿਓ। ਗੇਟ ਵਾਲਾ ਅੱਜ ਨਹੀਂ ਆਇਆ, ਮੀਂਹ ਦੇ ਕਰਕੇ ਬੜਾ ਮਸਲਾ ਬਣਿਆ ਰਿਹਾ ਵਾ। ਤੇ ਉਹਨਾਂ ਦਾ ਵੀ ਮਾਲ ਮੁੱਕ ਗਿਆ, ਸੀਲਿੰਗ ਵਾਲਿਆਂ ਦਾ ਵੀ। ਉਹ ਵੀ ਹੁਣ ਸਵੇਰੇ ਆਉਣਗੇ। ਤੇ ਮਿਸਤਰੀ ਆਪਣੇ ਨੇ, ਮਿਸਤਰੀਆਂ ਵਾਲ ਸ਼ਾਮ ਨੂੰ ਅੱਜ ਲਾਜ਼ਮੀ ਜਾਣਾ, ਜਾ ਕੇ ਬਹਿ ਕੇ ਉਹਨਾਂ ਨਾਲ ਗੱਲ ਕਰਕੇ ਆਉਣੀ ਵੀ ਦੱਸੋ ਕੀ ਚਾਹੁੰਦੇ ਆ। ਸੋ ਜਿਵੇਂ ਤੁਸੀਂ ਚਾਹੁੰਦੇ ਅਸੀਂ ਉਵੇਂ ਕਰ ਲੈਂਦੇ ਆ। ਤੇ ਉਹ ਵੀ ਉਹਨਾਂ ਨੇ ਇਨਸ਼ਾਅੱਲਾ ਕਰਦੇ ਜਾ ਕੇ, ਤਾਂ ਕਿ ਹੁਣ ਜਿਹੜਾ ਕੰਮ ਰਾਤੀ ਪੈ ਗਿਆ ਨੀਆਂ 'ਚ ਪਾਣੀ, ਉਹ ਵੱਖਰਾ ਇੱਕ ਹੁਣ ਡਰ ਆਈ ਜਾਂਦਾ ਵੀ ਜੇ ਰਾਤ ਨੂੰ ਫੇਰ ਮੀਂਹ ਆ ਗਿਆ, ਕੱਲ ਨੂੰ ਆ ਗਿਆ, ਅੱਲਾ ਨਾ ਕਰੇ, ਤੇ ਕੁਝ ਵੀ ਹੋ ਸਕਦਾ ਵਾ। ਜ਼ਾਹਰੀ ਗੱਲ ਨੁਕਸਾਨ ਹੀ ਆ ਇਹ। ਹਾਂ ਚੱਲ ਪੱਟ ਮੈਂ ਚਕਾਵਾਂ, ਮੈਂ ਪੱਟਦਾ ਵਾਂ, ਤੂੰ ਚੱਕ ਲੈ ਵੀ ਵਸੀਮ। ਪੱਟੀ ਚੱਲ ਸਪੀਡ ਨਾਲ। ਸਪੀਡ ਹੀ ਆ, ਇੰਨਾ ਪੱਟਦਾ ਤੂੰ ਇੱਕ ਮਗਰੀ 'ਚ। ਤੇ ਹੋਰ ਇੱਕ ਮਗਰੀ 'ਚ ਕਿੰਨਾ ਕੁ ਪੱਟੀ ਦਾ? ਪਹਿਲਾਂ ਮੈਂ ਥੱਲੋਂ ਪੱਟ ਲੈਣਾ ਸਕੂਨ ਨਾਲ, ਫਿਰ ਕੰਮ ਤਾਂ ਹੋ ਜਾਂਦਾ। ਉਧਰ ਵੀ ਉਹਨੇ ਖੋਲਤੀਆਂ ਮਾਸ਼ਾਅੱਲਾ ਸਾਰੀਆਂ। ਮੇਰੇ ਵਾਲਾ ਵੈਸੇ ਤੇ ਟ੍ਰੇਨ ਹੋਇਆ ਪਿਆ ਮੈਂ ਕੰਮ ਕਰ ਕਰਕੇ।
ਥੋੜਾ ਕੀਤਾ ਦੇਖਣ ਵਾਲੇ ਪਤਾ ਕਹਿੰਦੇ ਆ ਕੰਮ ਨਹੀਂ ਕਰਦਾ। ਅੱਛਾ ਹਾਂ ਨਹੀਂ ਕੰਮ ਤਾਂ ਬਹੁਤ ਕਰਦਾ ਹੈ ਇਹ ਤੂੰ ਵੀਡੀਓ 'ਚ ਕਦੀ ਕਦੀ ਆਉਣਾ ਲੇਕਿਨ ਕੰਮ ਤਾਂ ਅੱਗੇ ਪਿੱਛੇ ਤੂੰ ਬਹੁਤ ਕਰਦਾ। ਕੰਮ ਕਰਦਾ ਕੰਮ ਕੀਤਾ ਬੜਾ ਜ਼ਿਆਦਾ ਹੂੰ ਤਾਂ ਕਰਕੇ ਸਾਰੇ ਪਾਸੇ ਆਪਾਂ ਟ੍ਰੇਨ ਆ ਪਹਿਲਾਂ ਹੀ ਅੱਬੇ ਨੇ ਨਿੱਕੇ ਹੁੰਦੇ ਇੰਨਾ ਟ੍ਰੇਨ ਕੀਤਾ ਸੀ ਇਹਨੂੰ ਵਾਇਆ ਹੀ ਬੜਾ। ਪਾਇਆ ਹੀ ਇਹ ਤਾਂ ਬਹੁਤ। ਹੁਣ ਆ ਕੇ ਥੋੜਾ ਜਿਹਾ ਹੋ ਗਏ ਹਾਂ ਨਹੀਂ ਤੇ ਯਕੀਨ ਮਨ ਵਾਇਆ ਜਿੰਨਾ ਨਾ ਅੱਬੇ ਨੇ। ਹਾਂ ਮੈਨੂੰ ਯਾਦ ਆ 9ਵੀਂ 10ਵੀਂ ਚ ਸੀ ਪਹਿਲਾਂ ਸਕੂਲ ਜਾਣਾ ਠੀਕ ਆ ਸਕੂਲੋਂ ਮੁੜਨਾ ਸਕੂਲ ਜਾਣਾ ਪਹਿਲਾਂ ਜੀ ਫਿਰ ਵਾਪਸ ਆ ਕੇ ਨਾ ਸਕੂਲੋਂ ਰਾਹ 'ਚ ਹੀ ਸਾਈਕਲ ਮੁਰੱਬੇ ਉਹ 47 ਵਾਲਾ ਮੁਰੱਬਾ ਹੁੰਦਾ ਸੀ ਕਪਾਹ 'ਚ ਬੂਟੀ ਪੱਟਣੀ ਪੱਟ ਕੇ 3 ਵਜੇ ਘਰੇ ਆਉਣਾ ਰੋਟੀ ਖਾ ਕੇ ਤੇ ਮਾਲ ਛੱਡ ਲੈਣਾ। ਸਾਰੀਆਂ ਨਵਾਉਣੀਆਂ ਮੱਝਾਂ ਹੁੰਦੀਆਂ ਉਦੋਂ ਨਵਾਉਣੀਆਂ ਪੱਠੇ ਕੁਤਰਨੇ ਪੱਠੇ ਪਾਉਣੇ ਫਿਰ ਸ਼ਾਮੀ ਗਰਾਊਂਡ ਵਾਪਸ ਆ ਕੇ ਧਾਰਾਂ ਫਿਰ ਸਾਈਡ ਤੇ ਬੰਨ ਕੇ ਪੱਠੇ ਪਾ ਕੇ ਸਵੇਰੇ ਤੜਕੇ ਟਾਈਮ ਨਾਲ ਉੱਠ ਕੇ ਧਾਰਾਂ ਕੱਢ ਕੇ ਸਕੂਲ ਯਕੀਨ 10ਵੀਂ 'ਚ ਤੇ ਮੁੜ ਕੇ ਪੂਰਾ ਹਾਲ ਹੀ ਕੱਢਿਆ ਸਾਈਆਂ ਨੇ ਫਿਰ। ਐਸਾ ਤੇ ਉਹ ਟਾਈਮ ਨਾਲ ਨਾ ਉੱਠੋ ਤੇ ਗਾਲ ਵੀ ਪੈਂਦੀ ਸੀ ਮੇਰੇ ਕੋਲ ਫੋਨ ਬਟਨ ਵਾਲਾ ਹੁੰਦਾ ਜਦੋਂ ਤੇ ਸੱਪ ਵਾਲੀ ਗੇਮ ਹੁੰਦੀ ਸੀ ਉਹ ਖੇਡ ਲੈਣੀ ਅੱਬੇ ਨੇ ਸਵੇਰੇ ਇਸੇ ਗੱਲ ਤੋਂ ਗਾਲਾਂ ਕੱਢੀ ਜਾਣੀਆਂ ਸਾਰੀ ਰਾਤ ਸੱਪ ਖੇਡਦਾ ਹਾਂ ਸੱਪ ਵਾਲੀ ਗੇਮ ਖੇਡਦਾ ਨਾ ਸਾਰੀ ਚੱਲ ਬਸ ਬਹੁਤ ਆ। ਬਹੁਤ ਆ ਪੜ ਉਹ ਜੀ ਪੜਨਾ 2 ਘਰ ਦੀਆਂ ਨੂੰ ਚੰਗੀਆਂ ਸੁਥਰੀਆਂ ਜੀਆਂ ਹੁਣ ਪਾਲਵੇ ਤੇ ਮੈਂ ਚਕਾ ਦਿੰਨਾ ਕਿਉਂ ਵੀ ਦੋ ਹੀ ਪਾਣੀਆਂ ਆਪਾਂ ਬਸ ਬਸ ਤੇ 2 ਵਿੱਚ ਦੂਜੀਆਂ ਚਰੀ ਦੀਆਂ 2 ਚਰੀ ਦੀਆਂ ਚਲੋ 2 ਪੰਡਾਂ ਤਾਂ ਨਹੀਂ ਹੋਣੀਆਂ ਮਗਰੀਆਂ ਹੋਣੀਆਂ ਮੈਂ ਇਹਦੇ ਵਿੱਚ। ਆਹੋ ਬਸ ਕਰ ਦੂਜੀ ਚੱਕੀ। ਹਾਂਜੀ ਸਜਾਦ ਸਾਹਿਬ ਵਾਲੇਕੁਮ ਸਲਾਮ ਸੁਣਾਓ ਕੀ ਹਾਲ ਆ? ਫਰਕ ਆ ਠੀਕ ਆ ਅੱਗੇ ਤੇ ਮੈਂ ਕਿਹਾ ਬਿਮਾਰ ਬੜਾ ਰਿਹਾ ਕਿਧਰੋਂ ਆਇਆ ਓਏ ਬਸ ਓਏ ਬੜੀ ਸਪੀਡ ਨਾਲ ਆਇਓ ਕਮਲੀਏ ਓਏ ਹੋਏ ਓ ਵੇ ਦੂਜੀ ਵੀ ਗਈ ਬਸ ਚਲੋ ਜੀ ਚਲੋ ਲਓ ਜੀ ਆ ਗਿਆ ਮਗਰਾ ਵੱਡਾ ਸਾਰਾ ਜਿਹਾ ਇੱਕ ਹੋਰ ਗਾਵਾਂ ਹੁਣ ਡੀਕਣ ਦੀਆਂ ਤੇ ਗਾਵਾਂ ਹੋ ਜਾਣੀਆਂ ਸਕੂਨ 'ਚ ਤੇ ਆ ਗਿਆ ਟਰੈਕਟਰ ਲੈਣ ਟਰਾਲੀ ਆਪਦੀ ਪਾਓ ਭਾਈ ਯਾਰ ਤੁਸੀਂ ਰਾਹ ਦੀ ਵਾਕਿਆ ਤਬਾਹੀ ਕਰ ਦੇਣੀ ਆ ਆਰਾਮ ਨਾਲ ਖੇਲੀ ਤੇ ਟਾਇਰ ਆ ਜਾਊ ਜਾਂ ਸੁੱਕੇ ਖੇਲੀ ਦੇ ਉੱਤੇ ਨਹੀਂ ਨਾ ਦੇਣਾ ਕਾਲੇ ਦੀ ਤਲਾਂ ਦੇ ਆਪਣਾ ਰਾਹ ਜੀ ਆਹ ਤੇ ਇਹ ਨਾ ਟਰੈਕਟਰ ਟਰਾਲੀਆਂ ਵਾਲੇ ਖਰਾਬ ਕਰ ਦਿੰਦੇ ਆ ਅਸੀਂ ਡਰਦੇ ਟਰੈਕਟਰ ਨਹੀਂ ਆ ਲਿਜਾਣੇ ਮੀਂਹ 'ਚ ਲਿਆ ਸੈਮਿਆ ਆਹ ਟਰੈਕਟਰ ਸਾਡੇ ਤੇ ਤੁਸੀਂ ਫੁੱਲ ਬੂਟੇ ਲਾਤੇ ਆ ਕਿ ਤੇਰਾ ਕੰਮ ਆ ਸਜਾਦੂ ਜੀ ਆਪਣੇ ਨਾਲ ਬੰਦ ਕਰੀ 1 ਮਿੰਟ ਟਰੈਕਟਰ ਚੱਲਦਾ ਵਾ ਜੀ ਅਗਲੇ ਵਹਿੰਦੇ ਵੀ ਵਾਕਿਓ ਡਰਾਈਵਰ ਸ਼ਰਾਈਵਰ ਹੈਗਾ ਚੰਗਾ ਜਿਹਨੇ ਅੱਛਾ ਕਿੰਨੇ ਸਾਲ ਹੋ ਸਾਡੇ ਨਾਲ ਕਿੰਨੇ ਸਾਲ ਲਾਏ ਤੂੰ ਕਿਚ ਮਤਲਬ ਇੱਥੇ ਕੰਮ ਤੇ ਡਰਾਈਵਰੀ ਤੇ ਵੀ ਆ ਉਦਾਂ ਕਿੰਨੇ ਸਾਲ ਲਾਏ ਸਾਡੇ ਨਾਲ ਅੱਗੇ ਲਾਏ ਆ ਕੋਈ 5-6 ਸਾਲ ਤੱਕ 5-6 ਸਾਲ ਲਗਾਤਾਰ ਇਕੱਠੇ ਲਾਏ ਨਾ ਡੇਰੀ ਫਾਰਮ 'ਚ 'ਚ ਅਕਸਰ ਬੰਦੇ ਪਤਾ ਕਹਿੰਦੇ ਵੇਖਣ ਵਾਲੇ ਕਹਿੰਦੇ ਵੀ ਤੁਹਾਡੇ ਬੰਦਾ ਨਹੀਂ ਟਿਕਦਾ ਨਹੀਂ ਅਸੀਂ ਡੇਰੀ ਫਾਰਮ 'ਚ ਰਹੇ 5-6 ਸਾਲ ਹਾਂ ਲਗਾਤਾਰ ਤੇ ਡਰਾਈਵਰੀ ਵੀ ਇੱਥੇ ਸਿੱਖੀ ਹੈ ਨਾ ਡਰਾਈਵਰੀ ਵੀ ਇੱਥੇ ਸਿੱਖੀ ਆ ਤੇ ਗਾਂ ਟਰਾਲੇ ਤੇ 12 ਸਾਲ ਹੋ ਗਏ ਟਰਾਲਾ ਚਲਾਉਂਦੇ ਮਤਲਬ ਕੰਮ ਪੱਕਾ ਹੀ ਆ ਜਿੱਥੇ ਵੀ ਆ ਹੈ ਟਰਾਲੇ ਦਾ ਗੇੜਾ ਲਾਉਣ ਗਿਆ ਸੀ ਸਾਈਵਾਲ ਹਾਂ ਤੇ ਉੱਥੋਂ ਉਹਨਾਂ ਨੇ ਮੈਨੂੰ ਪੱਕਾ ਕਰ ਲਿਆ ਤੇ ਹੁਣ ਪੱਕਾ ਵਾ ਹੁਣ 5 ਸਾਲ ਫੈਕਟਰੀ ਬੰਦ ਰਹੀ ਆ 5 ਸਾਲਾਂ ਬਾਅਦ ਵੀ ਪਹਿਲੋਂ ਮੇਰੇ ਕੋਲ ਆਏ ਵੀ ਅੱਗੇ ਲੱਗ ਜਾ ਇਹ ਸਹੀ ਆ ਇਹ ਜੀ ਆਪਣੇ ਕਜ਼ਨ ਹੀ ਆ ਤੇ ਉਹਨਾਂ ਨੂੰ ਟਰੈਕਟਰ ਗਿਆ ਹੋਇਆ ਡਰਾਈਵਰ ਇਹ ਆ ਡਰਾਈਵਰ ਸਾਡੇ ਤਬਾਰ ਵਾਲਾ ਟਰੈਕਟਰ ਮਾਸ਼ਾਅੱਲਾ ਇੰਨੀ ਭਾਈ ਸਜਾਇਆ ਬਣਾਇਆ ਚੈੱਕ ਕਰੋ ਆਪਣਾ ਟਰੈਕਟਰ ਪਰ ਇਹਨੂੰ ਮੜਾ ਜਾ ਯਾਰ ਅਜੇ ਛੱਤ ਲਾਉਣੀ ਆ ਅੱਛਾ ਛੱਤ ਤੇ ਉਹ ਸਾਡੀ ਯਾਰ ਉਹ ਸਾਨੂੰ ਕਹਿੰਦੇ ਰਹੇ ਤੇ ਮਾਮੇ ਛੱਤ ਲੈ ਜਾਓ ਆਪਣੀ ਛੱਤ ਪਈ ਸੀ ਉੱਥੇ ਉਹ ਲਾਈਸਪੁਰ ਤੋਂ ਨਾਲੇ ਟਰੈਕਟਰ ਤੇ ਲਾ ਲਈ ਬੰਪਰ ਛੱਤ ਲਾਉਣੀ ਆ ਜੀ ਫਿਰ ਸਜਾਵਟ ਆ ਯਾਰ ਬੜਾ ਟਾਇਰ ਸੋਹਣਾ ਬੜੇ ਨਵੇਂ ਪਵਾਏ ਹਨਾ ਆ ਵੀ ਨਿਸ਼ਾਨ ਹੈ ਜੈਕ ਵੀ ਲਾਇਆ ਜੀ ਫਰੰਟ ਬਲੇਡ ਅੱਗੇ ਵਾਹ ਯਾਰ ਉੱਚੀਆਂ ਗੱਲਾਂ ਹੀ ਕਰਤੀਆਂ ਵਾ ਚੌਧਰੀ ਅੱਗੇ ਬਾਜ਼ਾਰ 'ਚ ਪੈਪ ਲਾਉਣੇ ਨਾ ਹਾਂ ਉੱਥੇ ਜੇ ਅੱਗੇ ਕੋਈ ਮਿੱਟੀ ਸਿੱਟੀ ਸੱਟੀ ਹੋਵੇ ਤਾਂ ਫਰੰਟ ਬਲੇਡ ਲਾ ਕੇ ਰਾਹ ਪੱਧਰਾ ਕਰ ਲਓ ਵਾਹ ਧੱਕਿਲ ਜਾਓਗਾ ਨੂੰ ਉਹ ਕਿੱਦਾਂ ਇੱਥੋਂ ਹੈ ਨਹੀਂ ਆਮ ਜਿਹਾ ਵਿੱਚ ਲਾਇਆ ਹੋਇਆ ਅੱਗੇ ਉਹ ਲਾਇਆ ਵਿੱਚ ਅੱਛਾ ਲਾਇਆ ਵਾ ਕਿੰਨਾ ਪਾਈ ਦੀਆਂ ਅੱਛਾ ਨਾਈਸ ਯਾਰ ਨਹੀਂ ਭਾਈ ਟਰੈਕਟਰ ਦਾ ਤੁਸੀਂ ਕੀ ਕਹਿੰਦੇ ਹੁੰਦੇ ਆ ਵੀ ਟਰੱਕ ਹੀ ਬਣਾਤਾ ਟਰੈਕਟਰ ਤੇ ਰਹਿਣ ਨਹੀਂ ਦਿੱਤਾ ਹੈ ਆਪਣਾ ਟਰੈਕਟਰ ਭਾਈ ਵਾਕਈ ਮਾਸ਼ਾਅੱਲਾ ਨਵਾਂ ਹੋ ਗਿਆ ਜੀ ਕੀ ਬਾਤ ਆ ਜੀ ਰੈਂਪ ਸਾਡੇ 'ਚ ਪਾਣੀ ਪੈ ਗਿਆ ਇਸ ਕੱਲੇ ਟਰੈਕਟਰ ਨਾਲ 500 550 ਵਜ਼ਨ ਵਿੱਚ ਇਹਦੇ ਨਾਲ ਕੱਲੇ ਨਾਲ ਕੱਢਿਆ ਮੈਂ ਕੀ ਬਾਤ ਮਾਲਕ ਮੇਰਾ ਰੋਕਦਾ ਰਿਹਾ ਮੈਂ ਕਿ ਨਹੀਂ ਇਹਦੇ ਨਾਲ ਕੱਢਣਾ ਟਾਇਰ ਵੀ ਨਵੇਂ ਪੈ ਗਏ ਟਰੈਕਟਰ ਪਰ ਮਾਸ਼ਾਅੱਲਾ ਨਵਾਂ ਹੋ ਗਿਆ ਸਾਨੂੰ ਮੋੜਨਾ ਕੱਢਣਾ ਹੁਣ ਉਹਨੇ ਰੱਖ ਲਓ ਜੀ ਨਹੀਂ ਇਹ ਹੁਣ ਜਦੋਂ ਸੀਜ਼ਨ ਇਹਨਾਂ ਦਾ ਆਊਟ ਹੋਊਗਾ 6 ਮਹੀਨਿਆਂ ਨੂੰ ਕਿ 3 ਨੂੰ ਨਹੀਂ ਜੀ ਨਹੀਂ ਸੀਜ਼ਨ ਅੱਲਾ ਖੈਰ ਹੁਣ ਚੱਲਣ ਦੇ ਯਾਰ ਮੋੜ ਦਿਓ 12 ਮਹੀਨੇ 30 ਦਿਨ ਚਲੋ ਅੱਲਾ ਖੈਰ ਕਰੇ ਜੀ ਇਹਨਾਂ ਨੇ ਟਰੈਕਟਰ ਨਵਾਂ ਲੈਣਾ ਜਿੱਦਣ ਇਹਨਾਂ ਨੇ ਲੈ ਲਿਆ ਟਰੈਕਟਰ ਆਪਣੇ ਘਰੇ ਆਣਾ ਅੱਲਾ ਖੈਰ ਕਰੇ ਜੀ
ਆ ਵੇਖ ਲਓ ਨਵਾਂ ਕੰਮ। ਇਹ ਭਰਾਵਾ ਜਾ ਕੇ ਕਢਾ ਲਾ। ਇੱਥੇ ਕੱਢ ਦੋ। ਇੱਥੇ ਕੱਢਿਆ ਤੇ ਟਰੈਕਟਰ ਟਾਇਰ ਦੇ ਵਿੱਚ ਹਵਾ ਨਿਕਲ ਜਾਣੀ ਆ ਟੂਲ ਦਾ ਨੁਕਸਾਨ ਕਰ ਦੇਣਾ ਜੇ ਵਿੱਚ ਟੂਲ ਦੇ ਚਲੇ ਗਏ। ਤੇ ਜੇ ਆਪਾਂ ਇਹ ਹੁਣੇ ਕੱਢਤਾ ਤੇ ਹੁਣੇ ਨਿਕਲ ਜਾਣੀ ਹਵਾ। ਨਹੀਂ ਇਹ ਖਰਪੈਂਚਾ ਛੋਟਾ ਹੋਣਾ। ਖੜਪੈਂਚਾ 'ਚ ਛੋਟਾ ਨਾ ਹੋਇਆ। ਪਲਾਸ ਲਿਆ ਜਲਦੀ ਕਰ ਜੱਟੂ ਭੱਜ ਗਿਓ। ਖਿੱਚ ਲਾ ਖਿੱਚ ਲਾ ਖਿੱਚ ਲਾ ਖਿੱਚ ਲਾ ਖਿੱਚ। ਘੁੱਟ ਕੇ ਪਾ ਯਾਰ ਪਲਾਸ। ਪਲਾਸ ਕਿਸੇ ਗੱਲ ਨਹੀਂ ਘੁੱਟ ਕੇ ਪਊਗਾ। ਨਾ ਚੱਲ ਮੈਂ ਡਰੀ ਜਾਂਦੇ ਸੀ। ਥੋੜਾ ਜਿਹਾ ਹੀ ਆ ਕੰਮ। ਵਜ਼ਨ ਨਾਲ ਹੁਣ ਜਦੋਂ ਟਰੈਕਟਰ ਟੁਰਨਾ ਸੀ ਨਾ ਵਜ਼ਨ ਪੈਣਾ ਸੀ ਤੇ ਇਹਨੇ ਵਿੱਚ ਚੱਲ ਜਾਣਾ। ਇਹ ਮਾੜਾ ਜਿਹਾ ਵੀ ਸੁਰਾਖ ਕਰ ਦਿੰਦਾ ਤਾਂ ਬਸ। ਅੱਲਾ ਇਸਪੁਰ ਹੋਣਾ ਸੀ। ਲੋ ਜੀ ਮਾਲ ਨੂੰ ਪੈ ਗਿਆ ਪੱਠੇ ਤੇ ਹੁਣ ਹੋ ਗਿਆ ਸਕੂਨ ਦੇ ਵਿੱਚ ਖੜੋ ਗਿਆ। ਤੇ ਤੁਹਾਨੂੰ ਘਰੇ ਦਿਖਾਈਏ ਜਿਹੜੀ ਸੀਲਿੰਗ ਹੋਈ ਆ ਨਵੇਂ ਥਾਂ ਦੇ ਉੱਤੇ ਸੀਲਿੰਗ ਹੋ ਗਈ। ਦੋਵਾਂ ਥਾਵਾਂ ਤੇ ਸੀਲਿੰਗ ਹੋਈ ਨਹੀਂ ਹਲੇ, ਅੱਧੀ ਹੋਈ ਆ। ਤੇ ਉਹ ਕਿਸ ਹਿਸਾਬ ਨਾਲ ਹੋਈ ਆ, ਮਤਲਬ ਉਦਾਂ ਪੂਰੀ ਹੋ ਗਈ, ਸਿਰਫ 2 ਬਲਾਕ ਲੱਗਣੇ ਆ ਤੇ ਉਹ ਸੀਲਿੰਗ ਪੂਰੀ ਹੋ ਜਾਣੀ ਆ। ਲੋ ਜੀ ਇੱਧਰ ਤੁਹਾਨੂੰ ਵਿਖਾਉਣਾ ਵਾ ਆ ਜਿਹੜਾ ਆਪਣੇ ਵਾਲਾ ਰੂਮ ਆ ਨਾ, ਇਹਦੇ ਵਿੱਚ ਆ ਲੱਗ ਗਈ ਆ ਸੀਲਿੰਗ ਇੱਥੇ ਤੇ ਆਹ ਸਾਈਡ ਤੇ ਪੱਟੀਆਂ ਲੱਗੀਆਂ, ਹਲੇ ਪੂਰੀਆਂ ਨਹੀਂ ਲੱਗੀਆਂ। ਆ ਸਿਰਫ ਉਹਨਾਂ ਨੇ ਮਾਲ ਲਾਉਣਾ ਸੀ ਇਹਦੇ ਵਿੱਚ ਤੇ ਇਹ ਰਹਿ ਗਿਆ। ਆ ਹੋ ਗਈ ਡਨ। ਇਹ ਥੱਲੇ ਦੇ ਹਿਸਾਬ ਨਾਲ ਜੀ ਉੱਤੇ ਸੈਟਿੰਗ ਕੀਤੀ ਆ ਕਿਉਂਕਿ ਅਲਮਾਰੀਆਂ ਬਣਨੀਆਂ ਕੱਪੜਿਆਂ ਵਾਲੀਆਂ, ਕਬੜ ਜਿਹਨੂੰ ਬੋਲਦੇ ਆ। ਐਲ ਸ਼ੇਪ ਟਾਈਪ ਹੁਣ ਬਣਨਾ ਵਾ ਜਿਵੇਂ ਆ ਵਾ ਇਸ ਤਰ੍ਹਾਂ। ਤੇ ਉਦਾਂ ਹੀ ਉੱਪਰ ਲਗਾਇਆ ਵੀ ਵਿੰਡੋ ਵਗੈਰਾ ਸੌਰੀ ਅਲਮਾਰੀ ਜਿਹੜੀ ਖੁੱਲੇ ਤੇ ਉਹ ਟੈਨਸ਼ਨ ਪਰੇਸ਼ਾਨੀ ਨਾ ਹੋਵੇ। ਤੇ ਇਹਦੇ ਵਿੱਚ ਲੱਗ ਜਾਣੇ ਜੀ ਉਹ ਜਿਹਨੂੰ ਕਹਿੰਦੇ ਹੁੰਦੇ ਆ ਗਰੂਫ ਵਾਲੀ ਛੱਤ ਜੀ ਜਿਹੜੀ ਨਹੀਂ ਹੁੰਦੀ, ਉਹ ਜਿਹਨੂੰ ਆਮ ਜ਼ੁਬਾਨ ਦੇ ਵਿੱਚ ਪੈਲਿੰਗ ਵੀ ਕਹਿੰਦੇ। ਕੰਧ ਤੇ ਮਾਰੋ ਤੇ ਗਰੂਫ, ਉਦਾਂ ਪੈਲਿੰਗ, ਉਹ ਵਾਲਾ ਹਿਸਾਬ ਆ। ਪੈਲਿੰਗ ਲੱਗਣੀ ਜਿਹਦੇ ਵਿੱਚ, ਠੀਕ ਆ। ਤੇ ਆ ਗਿਆ ਵਾਸ਼ਰੂਮ ਵੀ ਆਲ ਡਨ ਆ ਤਕਰੀਬਨ। ਇਹਦੇ ਵਿੱਚ ਵੀ ਇੱਥੇ ਪੈਲਿੰਗ ਲੱਗ ਜਾਣੀ। ਪੈਲਿੰਗ ਵਾਲੇ 2-3 ਫੱਟੇ ਜਿਹੜੇ ਵੀ ਲੱਗੇ 4-4 ਫੁੱਟ ਤੇ 2 ਲੱਗਣੇ ਆ ਤੇ ਉਹ ਲੱਗ ਜਾਣੀ ਆ। ਬਾਕੀ ਉਹ ਥਾਂ ਜੀ ਉੱਤੋਂ ਰਹਿ ਗਿਆ ਵਾ, ਉਹਦੇ ਵਿੱਚ ਵੀ ਆਪਾਂ ਇਹਦੇ ਲਗਾ ਲੈਣੇ ਆ ਹੁਣ ਕੀ ਕਹਿੰਦੇ ਆ ਹਾਂ ਟੈਲ ਲਾ ਲੈਣੀ ਤਾਂ ਤੱਕ। ਤੇ ਬਾਕੀ ਇਹ ਕੰਮ ਆਪਣਾ ਜੀ ਨਿਪਟ ਜਾਊਗਾ ਇਹ ਦੋਵਾਂ ਦਾ, ਠੀਕ ਆ। ਉਸ ਤੋਂ ਬਾਅਦ ਹੁਣ ਦੇਖਦੇ ਆ ਕਿ ਇਸ ਰੂਮ ਦੇ ਵਿੱਚ ਸਟਾਰਟ ਕਰਨੀ ਆ ਜਾਂ ਹਾਲ ਦੇ ਵਿੱਚ ਸਟਾਰਟ ਕਰਨੀ ਆ। ਸੁਬਹ ਉਹਨਾਂ ਨੇ ਆਉਣਾ ਵਾ, ਤੁਸੀਂ ਕਮੈਂਟਾਂ ਦੇ ਵਿੱਚ ਦੱਸਣੀ ਆ ਕਿੱਥੇ ਸ਼ੁਰੂ ਕਰਾਈਏ ਕਿਉਂਕਿ ਰੂਮ ਦਾ ਥੋੜਾ ਜਿਹਾ ਕੰਮ ਜ਼ਿਆਦਾ ਵਾ। ਅਸੀਂ ਸੋਚ ਰਹੇ ਹਾਂ ਕਿ ਪਹਿਲਾਂ ਹਾਲ 'ਚ ਕਰ ਦੇਣ, ਹਾਲ ਤੋਂ ਬਾਅਦ ਐਂਡ ਤੇ ਰੂਮ 'ਚ ਆ ਜਾਈਏ ਤੇ ਰੂਮ ਦੇ ਵਿੱਚ ਤਸੱਲੀ ਨਾਲ ਕੰਮ ਹੋ ਜਾਵੇ ਕਿਉਂਕਿ ਇਹਦੀਆਂ ਦੀਵਾਰਾਂ ਦਾ ਕੰਮ ਵੀ ਆ ਤੇ ਛੱਤ ਦਾ ਵੀ ਆ। ਤੇ ਬਾਕੀ ਆ ਜੀ ਖਾਕਾ ਵਗੈਰਾ ਪਾਤਾ ਸੀ ਅੱਜ ਇੱਥੇ। ਆਪਾਂ ਸਾਰਾ ਸਿੱਟਿਆ ਇੱਥੇ ਮੋਰਾ ਜਾ ਕੇ ਹੋ ਗਿਆ ਸੀ, ਉਹਦੇ ਵਿੱਚ ਵੀ ਪਾਤਾ। ਉਹ ਵੀ ਸੈਟਿੰਗ 'ਚ ਕਰਤਾ ਤੇ ਉਸ ਪਾਸੇ ਸਾਰੇ ਪਾਸੇ ਪਾਤਾ। ਤੇ ਆ ਹੁਣ ਤੜੇ ਹੋਏ ਆ ਇਹਦੇ ਨਾਲ ਥੋੜੇ ਨਾ, ਉਹ ਵਿੱਚੋਂ ਡਰ ਜਾਂਦੇ ਆ ਉਹਨਾਂ ਤੋਂ। ਸੈਮ ਦੂਜਾ ਕਿੱਥੇ ਆ? ਹੈ ਸੈਮ ਦੂਜਾ ਕਬੂਤਰ ਕਿੱਥੇ ਆ? ਅੱਛਾ ਉਹ ਪਰਲੇ ਹੱਥ ਬੈਠਾ ਉਹਨਾਂ ਦੇ ਨਾਲ, ਤਾਂ ਹੀ ਡਰੇ ਜੇ ਬੈਠੇ ਆ ਦੋਵੇਂ ਜਣੇ। ਅੱਛਾ ਸਭ ਤੋਂ ਵੱਡਾ ਆ ਬੱਚਾ ਹੋਇਆ ਮਾਸ਼ਾਅੱਲਾ, ਤੁਹਾਨੂੰ ਪਤਾ ਕਿ ਵਾਵਾ ਹੋਏ ਆ। ਤੇ ਬਾਕੀ ਜੀ ਇੱਕ ਭਰਾ ਦਾ ਕਮੈਂਟ ਸੀ, ਕਹਿੰਦੇ ਵੀ ਹਨਾ ਇਹਨਾਂ ਤੇ ਜ਼ੁਲਮ ਨਾ ਕਰੋ, ਇਹਨਾਂ ਨੂੰ ਜੰਪ ਨਾ ਲਵਾਓ। ਤੇ ਭਾਈ ਜਦੋਂ ਥੋੜਾ ਜਿਹਾ ਨੀਵਾ ਹੁੰਦਾ ਥਾਂ, ਜਿਵੇਂ ਕਹਿ ਲਓ ਨਹਿਰ ਹੋ ਗਈ ਜਾਂ ਬਾਕੀ ਕੋਈ ਟੱਪ ਵਗੈਰਾ ਹੋ ਗਿਆ, ਉਹਦੇ ਵਿੱਚ ਜਦੋਂ ਬੱਚੇ ਉੱਤੋਂ ਥੱਲੇ ਛਾਲ ਮਾਰਦੇ ਆ ਤੇ ਉਹ ਜੰਪ ਹੀ ਹੁੰਦਾ। ਸੋ ਇਹ ਪਾਣੀ ਦਾ ਜਾਨਵਰ ਆ, ਪਾਣੀ ਦਾ ਪਰਿੰਦਾ ਕਹਿ ਲਓ, ਤੇ ਇਹਨੂੰ ਕੁਝ ਨਹੀਂ ਹੁੰਦਾ ਪਾਣੀ ਤੋਂ। ਹਾਂ ਉੱਦਾਂ ਆਪਾਂ ਭੁੰਜੇ ਸਿੱਟ ਦਈਏ ਉਹ ਜ਼ੁਲਮ ਆ, ਪਾਣੀ 'ਚ ਸਿੱਟਦੇ ਵੀ ਨਹੀਂ ਹੈਗੇ, ਸਿਰਫ ਉਹਨਾਂ ਨੂੰ ਖੁੱਡੇ 'ਚੋਂ ਫੜ ਕੇ ਥੱਲੇ ਕੀਤਾ ਸੀ। ਤਾਂ ਅੱਲਾ ਮਾਫੀ ਦੇਵੇ, ਜ਼ੁਲਮ ਕਾਹਤੋਂ ਕਰਨਾ ਵਾ। ਤੇ ਰੱਬ ਦੀ ਮਖਲੂਕ ਆ ਜੀ, ਰੱਬ ਦੇ ਜੀ ਆ। ਤੇ ਬਾਕੀ ਹੁਣ ਅੱਜ ਦਾ ਜਿਹੜਾ ਵਲੌਗ ਐਂਡ ਕਰਦੇ ਆ, ਠੀਕ ਆ। ਗੱਲਾਂ ਬਾਤਾਂ ਅੱਜ ਥੋੜੀਆਂ ਜ਼ਿਆਦੀਆਂ ਹੋਈਆਂ, ਆਪਦੇ ਕਮੈਂਟਾਂ ਰਾਹੀਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਦੱਸਿਓ। ਅਕਸਰ ਵੀਰ ਭਰਾਵਾਂ ਨੂੰ ਇਤਰਾਜ਼ ਹੁੰਦਾ ਕਿ ਤੁਸੀਂ ਨਾ ਕਮੈਂਟਾਂ ਦਾ ਰਿਪਲਾਈ ਨਹੀਂ ਕਰਦੇ। ਭਾਜੀ ਮੋਸਟਲੀ ਕਮੈਂਟਾਂ ਦੇ ਵਿੱਚ ਕੁਐਸਚਨ ਨਹੀਂ ਹੁੰਦੇ, ਤੁਸੀਂ ਕੁਐਸਚਨ ਕਰੋਗੇ ਤਾਂ ਡੈਫੀਨੇਟਲੀ ਮੈਂ ਉਹਦਾ ਜਵਾਬ ਦਊਂਗਾ। ਜਿਵੇਂ ਹੁਣ ਅਕਸਰ ਭਰਾਵਾਂ ਦੇ ਜਵਾਬ ਦੇ ਦਿੱਤੇ ਗੱਲਾਂ 'ਚ, ਉਵੇਂ ਹੀ ਸਾਰੇ ਵੀਰ ਭਰਾ ਅਕਸਰ ਕਮੈਂਟ ਕਰਦੇ ਆ, ਇਤਰਾਜ਼ ਇਹ ਕਰਦੇ ਆ ਕਿ ਤੁਸੀਂ ਕਮੈਂਟ ਤੁਹਾਨੂੰ ਕੀ ਕਹਿੰਦੇ, ਤੁਸੀਂ ਜਵਾਬ ਨਹੀਂ ਦਿੰਦੇ। ਸੋ ਤੁਸੀਂ ਕਮੈਂਟ ਕਰੋ, ਲੇਕਿਨ ਤੁਸੀਂ ਮੈਨੂੰ ਕੁਐਸਚਨ ਵੀ ਨਾਲ ਕਰੋ। ਇੱਕ ਕਮੈਂਟ ਮਤਲਬ ਤੁਸੀਂ ਆਪਣੇ ਪਿਆਰ ਵਾਲਾ ਕਮੈਂਟ ਕਰਦੇ ਨਾਲ ਇੱਕ ਕੁਐਸਚਨ ਵਾਲਾ ਵੀ ਕਰੋ ਕਿ ਸਰ ਆਹ ਗੱਲ ਇਵੇਂ ਆ ਐਵੇਂ ਆ, ਸਾਨੂੰ ਦੱਸੋ, ਹਨਾ। ਸੋ ਸਾਰੇ ਭੈਣ ਭਰਾ ਮੇਰੇ ਵੇਖਦੇ ਆ, ਸੋ ਮੈਂ ਕਾਹਤੋਂ ਜਵਾਬ ਨਹੀਂ ਦੇਣਾ। ਤੁਸੀਂ ਸਾਰੇ ਕਮੈਂਟ ਕਰਿਆ ਕਰੋ, ਮੈਂ ਡੈਫੀਨੇਟਲੀ ਜਵਾਬ ਦਊਂਗਾ। ਬਾਕੀ ਜੀ ਹੁਣ ਵਲੌਗ ਦੇ ਵਿੱਚ ਦਿਓ ਇਜਾਜ਼ਤਾਂ, ਆਪਦੇ ਕਮੈਂਟ ਜਿਹੜੇ ਸਾਰੇ ਕਰ ਦਿਓ। ਕੱਲ੍ਹ ਵਾਲੇ ਵਲੌਗ 'ਚ ਇਨਸ਼ਾਅੱਲਾ ਲਾਜ਼ਮੀ ਜਿਹੜਾ ਹੈ ਨਾ ਜਵਾਬ ਦਊਂਗਾ। ਤੇ ਬਾਕੀ ਜਿਹੜੀ ਮੈਂ ਗੱਲ ਕਹੀ ਆ ਵੀ ਇੱਕ ਛੁੱਟੀ ਕਰਨੀ ਪੈਣੀ ਹੈ, ਉਹ ਕਿੱਦਣ ਕਰੀਏ, ਸੋ ਉਸ ਹਿਸਾਬ ਨਾਲ ਤੁਸੀਂ ਦੱਸ ਦੇਣਾ, ਫਿਰ ਉਦੋਂ ਵਲੌਗ ਨਹੀਂ ਆਏਗਾ। ਹੁਣ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਦਿਓ, ਇਜਾਜ਼ਤਾਂ, ਰੱਬ ਰੱਖ।